YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 18 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨ ਇਮੀਗ੍ਰੇਸ਼ਨ ਲਾਅ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨ 415-909-0503। ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਮਨਜੀਤ ਸਿੰਘ ਕੁਲਾਰ ਅਵਤਾਰ ਸਿੰਘ ਮੰਜ਼ਲ ਗਲੋਬਸ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਬਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਸਟੈਂਡ ਈਰਾਨ ਤੇ ਇਜ਼ਰਾਈਲ ਵਾਰ ਨੂੰ ਲੈ ਕੇ ਫਲਿਪ ਫਲੌਪ ਬਹੁਤ ਕਰ ਰਿਹਾ ਹੈਗਾ। ਇਹ ਕੁਝ ਘੰਟੇ ਪਹਿਲਾਂ ਉਹ ਕਹਿ ਦਿੰਦੇ ਆ ਵੀ ਅਸੀਂ ਇਨਵੋਲਵ ਨਹੀਂ ਹੋਣਾ, ਫੇਰ ਕਹਿੰਦੇ ਆ ਵੀ ਅਸੀਂ ਇਨਵੋਲਵ ਹੋਵਾਂਗੇ, ਫੇਰ ਕਹਿ ਦਿੰਦੇ ਆ ਵੀ ਨਹੀਂ ਅਸੀਂ ਇਨਵੋਲਵ ਹੋਵਾਂਗੇ। ਸੋ ਪਰ ਦੋਨਾਂ ਮੁਲਕਾਂ ਦੇ ਵਿੱਚ ਇਸ ਵੇਲੇ ਜਿਹੜੀਆਂ ਮਿਜ਼ਾਈਲਾਂ ਚੱਲ ਰਹੀਆਂ ਹੈਗੀਆਂ, ਈਰਾਨ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ, 500 ਦੇ ਕਰੀਬ ਤੇ ਬਹੁਤ ਫੱਟੜ ਹੋਏ ਆ। ਇਜ਼ਰਾਈਲ ਦੇ ਵਿੱਚ 25 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੁਝ ਸਮਾਂ ਹੀ ਪਹਿਲਾਂ ਇਹ ਕਿਹਾ ਵੀ ਨੋਬਡੀ ਨੋਜ਼ ਵੀ ਮੈਂ US ਦੀਆਂ ਫੋਰਸਿਸ ਨੂੰ ਆਰਡਰ ਕਰੂੰਗਾ ਵੀ ਨਿਊਕਲੀਅਰ ਸਾਈਟਸ ਤੇ ਅਟੈਕ ਕੀਤਾ ਜਾਵੇ ਜਾਂ ਨਹੀਂ। ਦੂਸਰੇ ਪਾਸੇ ਈਰਾਨ ਦੇ ਸੁਪਰੀਮ ਲੀਡਰ ਜੋ ਆਇਤੁੱਲਾ ਅਲੀ ਖਮੈਨੀ ਆ, ਉਹਨਾਂ ਨੇ ਇਹ ਕਹਿਤਾ ਵੀ ਅਸੀਂ ਅਨਕੰਡੀਸ਼ਨਲ ਸਰੈਂਡਰ ਨਹੀਂ ਕਰਨ ਲੱਗੇ ਹੈਗੇ। ਤਹਿਰਾਨ ਤੋਂ ਲੋਕ ਮਿਲੀਅਨਸ ਦੇ ਵਿੱਚ ਛੱਡ ਕੇ ਜਾ ਰਹੇ ਆ, ਪਰ ਕਹਿੰਦੇ ਵੀ ਉਹ 1-2 ਜਾਂ 1 ਮਹੀਨੇ ਦੀ ਗੱਲ ਨਹੀਂ, ਉਹ ਤਾਂ ਬਹੁਤ ਲੰਮਾ ਸਮਾਂ ਲੱਗ ਸਕਦਾ। ਜਿੱਥੇ 10 ਮਿਲੀਅਨ ਲੋਕ ਰਹਿੰਦੇ ਹੋਣ, ਉਸ ਸ਼ਹਿਰ ਨੂੰ ਛੱਡ ਕੇ ਜਾਣਾ ਉਹ ਇੰਨਾ ਆਸਾਨ ਨਹੀਂ ਹੈਗਾ। ਸੋ ਈਰਾਨ, ਇਜ਼ਰਾਈਲ, ਇਹਨਾਂ ਨੇ ਆਪਣੇ ਜਿਹੜੇ ਬਾਰਡਰਸ ਆ ਉਹਨਾਂ ਦੇ ਉੱਤੇ ਹੋਰ ਫੌਜੀ ਜਿਹੜੇ ਭੇਜ ਦਿੱਤੇ ਹੈਗੇ ਆ। ਇਜ਼ਰਾਈਲ ਵਾਲਿਆਂ ਨੇ ਗਾਜ਼ਾ ਵਾਲੀ ਸਾਈਡ ਦੇ ਉੱਤੇ ਤੇ ਈਰਾਨ ਵਾਲਿਆਂ ਨੇ ਜਿਹੜੇ ਉਹਦੇ ਨਾਲ ਬਾਰਡਰ ਲੱਗਦੇ ਉਹਨਾਂ ਦੇ ਉੱਤੇ। ਪ੍ਰੈਜ਼ੀਡੈਂਟ ਟਰੰਪ ਹੁਣੀ ਹਾਲਾਂਕਿ ਜਿਹੜੀ G7 ਦੀ ਮੀਟਿੰਗ ਹੋਈ ਸੀ ਉਹ ਚੋਂ ਅਰਲੀ ਆ ਗਿਆ ਸੀ ਵੀ ਮੈਂ ਇਸ ਸੋਲੂਸ਼ਨ ਦੇ ਉੱਤੇ ਕੰਮ ਕਰ ਰਿਹਾ ਹੈਗਾ। ਇੱਕ ਪਾਸੇ ਇਹ ਵੀ ਖਬਰ ਆ ਰਹੀ ਆ ਵੀ ਟਰੰਪ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਮੇਰੀ ਈਰਾਨ ਵਾਲਿਆਂ ਨਾਲ ਗੱਲ ਹੋਈ ਆ, ਉਹ ਕਹਿੰਦੇ ਵੀ ਅਸੀਂ ਗੱਲਬਾਤ ਲਈ ਤਿਆਰ ਆ। ਕਹਿੰਦਾ ਵੀ ਮੈਂ ਕਹਿਤਾ ਵੀ ਨਹੀਂ, ਹੁਣ ਤਾਂ 1 ਵੀਕ ਪਹਿਲਾਂ ਹੋਰ ਗੱਲ ਸੀ, ਹੁਣ ਹੋਰ ਆ, ਅਸੀਂ ਹੁਣ ਗੱਲਬਾਤ ਨਹੀਂ ਕਰਨੀ ਹੈਗੀ। ਸੋ ਪਤਾ ਜਿਹੜਾ ਆ ਕੁਝ ਨਹੀਂ ਚੱਲ ਰਿਹਾ ਹੈਗਾ ਕੀ ਆ, ਪਰ ਆਮ ਲੋਕ ਜਿਹੜੇ ਆ ਉਹ ਦੋਨੋਂ ਪਾਸੇ ਜਿਹੜੇ ਮਾਰੇ ਜਾ ਰਹੇ ਹੈਗੇ ਆ। ਜੀ ਜੀ, ਬਿਲਕੁਲ। ਸੋ ਇਹ ਇਸ ਟਾਈਮ ਜਿਹੜੀ ਸਥਿਤੀ ਜਿਹੜੀ ਇਸ ਦੇ ਵਿੱਚ ਲੈ ਕੇ ਚੱਲ ਰਹੀ ਆ, B2 ਜਿਹੜੇ ਸਟੈਲਥ ਬੌਂਬਰ ਆ ਉਹਨਾਂ ਦੀ ਚਰਚਾ ਹੁਣ ਬਹੁਤ ਜ਼ਿਆਦਾ ਛਿੜੀ ਆ। ਜਿਹੜੇ ਯੂਰੇਨੀਅਮ ਦੇ ਐਨਰਿਚਮੈਂਟ ਪਲਾਂਟ ਈਰਾਨ ਦੇ ਵਿੱਚ ਹੈਗੇ ਆ, ਉਹਨਾਂ ਨੂੰ ਜਿਹੜੇ ਬੰਕਰਾਂ ਦੇ ਵਿੱਚ ਆ ਹੇਠਾਂ ਆ, ਕਈ 100 ਫੁੱਟ ਹੇਠਾਂ ਜਿਹੜੇ ਉਹਨਾਂ ਨੇ ਆਪਣੀਆਂ ਫੈਸਿਲਿਟੀਜ਼ ਬਣਾਈਆਂ ਆ, ਉਹਨਾਂ ਨੂੰ ਭੇਜਣ ਦੇ ਲਈ ਜਿਹੜੇ ਵੱਡੇ ਬੰਬ ਆ ਉਹਨਾਂ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਇਸ ਟਾਈਮ ਇਹ ਚੀਜ਼ ਜਿਹੜੀ ਦੇਖੀ ਗਈ ਆ ਹਰਜੋਤ ਸਿੰਘ ਜੀ, ਵੀ ਅਮਰੀਕਾ ਦੇ ਵੱਖ-ਵੱਖ ਜਿਹੜੇ ਫੌਜੀ ਛਾਉਣੀਆਂ ਹੈਗੀਆਂ, ਯਾਨੀ ਕਿ ਦੁਨੀਆ ਦੇ ਵਿੱਚ ਵੱਖ-ਵੱਖ ਥਾਂ ਦੇ ਉੱਤੇ ਜਿਹੜੀਆਂ ਅਮਰੀਕਨ ਆਰਮੀ ਦੀਆਂ ਇੰਸਟਾਲੇਸ਼ਨਸ ਆ, ਉੱਥੋਂ ਹਵਾ ਦੇ ਵਿੱਚ ਤੇਲ ਭਰਨ ਵਾਲੇ ਜਿਹੜੇ ਜਹਾਜ਼ ਆ ਉਸ ਇਲਾਕੇ ਦੇ ਇਰਦ ਗਿਰਦ ਜਿਹੜੇ ਆ ਉਹ ਲਿਆਂਦੇ ਜਾ ਰਹੇ ਆ। ਕਈ ਥਾਵਾਂ ਦੇ ਉੱਤੇ ਹਵਾਈ ਮਸ਼ਕਾਂ ਜਿਹੜੀਆਂ ਆ ਉਹ ਵੀ ਕੀਤੀਆਂ ਜਾ ਰਹੀਆਂ ਆ। B2 ਬੰਬਰ ਦੀ ਕਹਿੰਦੇ ਵੀ ਜੇ ਵਰਤੋਂ ਕੀਤੀ ਜਾਂਦੀ ਆ ਤਾਂ ਉਹਦਾ ਉਸਨੇ ਤਕਰੀਬਨ 20 ਘੰਟੇ ਦੀ ਜਿਹੜੀ ਫਲਾਈਟ ਕਰਨੀ ਆ ਤੇ ਵਿੱਚ ਲੈਂਡ ਨਹੀਂ ਕਰਨਾ, ਤੇ ਤੇਲ ਉਸਦਾ ਰਸਤੇ ਦੇ ਵਿੱਚ ਹਵਾ ਦੇ ਵਿੱਚ ਹੀ ਜਿਹੜਾ ਉਹ ਭਰਿਆ ਜਾਣਾ ਆ। ਜੇ ਇਹ 50,000 ਤੋਂ ਵੱਧ ਪਾਉਂਡ ਦਾ ਭਾਰ ਵਾਲਾ ਜਿਹੜੇ ਬੰਬ ਆ, 2 ਬੰਬ ਜਿਹੜੇ ਉਹ ਜਿਹੇ ਬੰਕਰ ਦੇ ਵਿੱਚ ਭੇਜਣ ਵਾਲੇ, ਹੇਠਾਂ ਭੇਜਣ ਵਾਲੇ ਜਿਹੜੇ ਇੱਕ ਜਿਹੜਾ B2 ਬੰਬਰ ਆ ਉਹ ਲੈ ਕੇ
ਜਾ ਸਕਦਾ ਹੁੰਦਾ ਆ। ਸੋ ਜੇ ਇਸ ਪਾਸੇ ਵੱਲ ਨੂੰ ਵੱਧਦਾ ਆ ਤਾਂ ਇਹ ਜਿਹੜੀ ਸਥਿਤੀ ਆ ਹੋਰ ਵੀ ਜ਼ਿਆਦਾ ਕਹਿ ਸਕਦੇ ਹਾਂ ਵੀ ਉੱਥੇ ਭਿਆਨਕ ਬਣ ਸਕਦੀ ਆ। ਯੂਰੇਨੀਅਮ ਐਨਰਿਚਮੈਂਟ ਨੂੰ ਲੈ ਕੇ ਬੰਬ ਜਿਹੜੇ ਕਹਿੰਦੇ ਵੀ ਕੁਛ ਘੰਟਿਆਂ ਤੋਂ ਲੈ ਕੇ ਕੁਛ ਦਿਨਾਂ ਦੇ ਵਿੱਚ ਬਣਾਉਣ ਦੀ ਕਗਾਰ ਦੇ ਉੱਤੇ ਸੀਗਾ ਈਰਾਨ, ਉਹਦੇ ਚੱਲਦਿਆਂ ਇਹ ਸਾਰੀ ਜਿਹੜੀ ਕਾਰਵਾਈ ਆ ਇਜ਼ਰਾਈਲ ਦੇ ਦੁਆਰਾ ਸ਼ੁਰੂ ਕੀਤੀ ਗਈ ਆ। ਨੇਤਨਯਾਹੂ ਨੇ ਇਹੀ ਦੁਨੀਆ ਦੇ ਵਿੱਚ ਦੁਹਾਈ ਜਿਹੜੀ ਉਹ ਪਾਈ ਆ ਵੀ ਈਰਾਨ ਹੁਣ ਇੱਕ ਪਰਮਾਣੂ ਬੰਬ ਜਿਹੜਾ ਉਹ ਬਣਾਉਣ ਦੇ ਬਿਲਕੁਲ ਕਗਾਰ ਤੇ ਆ। ਸੋ ਇਸ ਲਈ ਉਸ ਨੂੰ ਨਸ਼ਟ ਕਰਨਾ ਬਹੁਤ ਜ਼ਿਆਦਾ ਜਿਹੜਾ ਉਹ ਜ਼ਰੂਰੀ ਹੈਗਾ ਆ। ਸੋ ਇਹ ਸਥਿਤੀ ਦੇ ਵਿੱਚ ਅਮਰੀਕਾ ਦਾ ਕੀ ਰਹਿੰਦਾ ਆ, ਇਹ ਹੁਣ ਇਸ ਟਾਈਮ ਜਿੱਦਾਂ ਤੁਸੀਂ ਕਿਹਾ ਵੀ ਫਲਿੱਪ ਫਲੋਪ ਬਹੁਤ ਕਰ ਰਹੇ ਨੇ ਰਾਸ਼ਟਰਪਤੀ ਟਰੰਪ। ਪੱਕਿਆਂ ਜਿਹੜਾ ਉਹ ਕੁਝ ਕਿਹਾ ਨਹੀਂ ਜਾ ਸਕਦਾ ਵੀ ਅਮਰੀਕਾ ਕੀ ਇਸ ਦੇ ਵਿੱਚ ਵਾਕਿਆ ਲੜਾਈ ਦੇ ਵਿੱਚ ਕੁੱਦਣ ਜਾ ਰਿਹਾ ਹੈ ਜਾਂ ਨਹੀਂ। ਪਰ ਜਿਹੜੀ ਕਹਿ ਸਕਦੇ ਵੀ ਸੈਨਾ ਦੀ ਗਤੀਵਿਧੀ ਆ, ਜੋ 에ਅਰ ਫੋਰਸ ਦੀ ਗਤੀਵਿਧੀ ਆ, ਉਹਨੂੰ ਦੇਖ ਕੇ ਲੱਗਦਾ ਆ ਵੀ ਸ਼ਾਇਦ ਅਮਰੀਕਾ ਇਸ ਦੇ ਵਿੱਚ ਐਂਟਰ ਜਿਹੜਾ ਉਹ ਕਰ ਸਕਦਾ ਹੈ। ਸਿਚੁਏਸ਼ਨ ਰੂਮ ਦੀ ਮੀਟਿੰਗ ਕੱਲ ਹੋਈ ਸੀ ਰਾਸ਼ਟਰਪਤੀ ਟਰੰਪ ਹੋਣਾ ਦੀ, ਤੇ ਉਹਨਾਂ ਦੇ ਜਿਹੜੇ ਕੈਬਨਿਟ ਆ, ਮੇਨ ਨੈਸ਼ਨਲ ਸਿਕਿਉਰਿਟੀ ਕਾਉਂਸਲ ਆ, ਉਹਨਾਂ ਨੂੰ ਜਿਹੜਾ ਉਹ ਲੈ ਕੇ ਤਾਂ ਉਸ ਤੋਂ ਬਾਅਦ ਦੇ ਵਿੱਚ ਜਾਂ ਉਸ ਦਰਮਿਆਨ ਵੀ ਨੇਤਨਯਾਹੂ ਦੇ ਨਾਲ ਕਹਿੰਦੇ ਆ ਵੀ ਗੱਲਬਾਤ ਜਿਹੜੀ ਉਹ ਕੀਤੀ ਗਈ ਸੀ। ਸੋ ਟਰੰਪ ਇਸੇ ਲਈ ਕੰਸੀਡਰ ਕਰ ਰਹੇ ਆ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਵਰਤੀਆਂ ਜਾ ਸਕਦੀਆਂ ਆ। ਸੋ ਨਿਊਕਲੀਅਰ ਡੀਲ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਈਰਾਨ ਦੇ ਨਾਲ, ਤੇ ਆਪਾਂ ਇਹ ਵੀ ਦੇਖਿਆ ਸੀ ਹਰਜੋਤ ਸਿੰਘ ਜੀ ਵੀ ਜਦੋਂ ਈਰਾਨ ਦੇ ਨਾਲ ਇਹ ਜਿਹੜੀ ਸ਼ੁਰੂਆਤ ਕੀਤੀ ਸੀ ਨਾ ਚਰਚਾ, ਤਾਂ ਆਲੇ ਦੁਆਲੇ ਬਹੁਤ ਸਾਰੇ ਜਿਹੜੇ ਟਰੰਪ ਉਹਨਾਂ ਦੇ ਵੀ ਇਰਦ ਗਿਰਦ ਸੀਗੇ ਜਾਂ ਉਹਨਾਂ ਦੇ ਐਡਵਾਈਜ਼ਰ ਜਾਂ ਜਿਨ੍ਹਾਂ ਤੱਕ ਟਰੰਪ ਹੋਣਾ ਦੀ ਪਹੁੰਚ ਹੈਗੀ ਆ ਵੀ ਜਿਹੜੇ ਟਰੰਪ ਹੋਣਾ ਨੂੰ ਕੋਈ ਗੱਲ ਕਰ ਸਕਦੇ ਆ, ਤਾਂ ਈਰਾਨ ਦੇ ਉਲਟ ਕਾਫੀ ਜਿਹੜੀਆਂ ਚੀਜ਼ਾਂ ਇਸੇ ਲਈ ਚੱਲਦੀਆਂ ਰਹੀਆਂ ਵੀ ਤੁਹਾਨੂੰ ਇਹਦੇ ਨਾਲ ਡੀਲ ਜਿਹੜੀ ਉਹ ਨਹੀਂ ਬਣਾਉਣੀ ਚਾਹੀਦੀ। ਤਾਂ ਇਵੈਂਚੁਅਲੀ ਉਹਨਾਂ ਨੇ ਦੇਖਿਆ ਸ਼ਾਇਦ ਇਹ ਹੁਣ ਇੱਕ ਵੱਖੋ ਵੱਖਰੇ ਐਂਗਲਸ ਨੇ, ਵੱਖੋ ਵੱਖਰੇ ਐਨਾਲਿਸਿਸ ਜਿਹੜੇ ਉਹ ਚੱਲ ਰਹੇ ਆ ਵੀ ਉਹਨਾਂ ਨੇ ਦੇਖਿਆ ਵੀ ਜੇ ਈਰਾਨ ਦੇ ਨਾਲ ਡੀਲ ਬਣਦੀ ਆ ਤਾਂ ਫਿਰ ਦੁਸ਼ਮਣ ਜਿਹੜਾ ਉਹ ਕੀ ਰਹਿ ਜਾਊਗਾ। ਸੋ ਇਸ ਟਾਈਮ ਟਰੰਪ ਹੋਣਾ ਦੇ ਮੋਹਰੇ ਈਰਾਨ ਨੂੰ ਜਿਹੜਾ ਹੁਣ ਇੱਕ ਵੱਡੇ ਦੁਸ਼ਮਣ ਦੇ ਤੌਰ ਦੇ ਉੱਤੇ ਪੇਸ਼ ਕਰ ਦਿੱਤਾ ਗਿਆ ਆ, ਤੇ ਹੁਣ ਇਸੇ ਲਈ ਈਰਾਨ ਦੇ ਨਾਲ ਇਹ ਜਿਹੜਾ ਰੌਲਾ ਆ ਉਹ ਵੱਧ ਚੁੱਕਾ ਹੈਗਾ। ਸੋ ਅਨਕੰਡੀਸ਼ਨਲ ਸਰੈਂਡਰ ਆਇਤੁੱਲਾ ਅਲੀ ਖਮੀਨੀ ਆ, ਉਹਨਾਂ ਨੇ ਸਿੱਧੀ ਜਿਹੜੀ ਉਸ ਦੇ ਵਿੱਚ ਨਾ ਕਰ ਦਿੱਤੀ ਹੈ। ਕਹਿੰਦੇ ਵੀ ਹੀ ਇਜ਼ ਅ ਵੈਰੀ ਈਜ਼ੀ ਟਾਰਗੇਟ, ਵੀ ਉਹਨੂੰ ਜਦੋਂ ਮਰਜ਼ੀ ਅਸੀਂ ਮਾਰ ਸਕਦੇ ਹਾਂ, ਪਰ ਕਹਿੰਦੇ ਵੀ ਵੀ ਆਰ ਨਾਟ ਗੋਇੰਗ ਟੂ ਟੇਕ ਹਿਮ ਆਊਟ ਐਟ ਲੀਸਟ ਨਾਟ ਫॉर ਨਾਓ। ਸੋ ਕੁਝ ਸਮੇਂ ਲਈ ਇੱਕ ਹਿਸਾਬ ਦੇ ਨਾਲ ਉਹਨੂੰ ਮੌਲਤ ਦਿੱਤੀ ਆ ਕਿ ਵਾਕਿਆ ਹੀ ਖਮੀਨੀ ਨੂੰ ਮਾਰਨਾ ਉਹਨਾਂ ਦੇ ਲਈ ਇੰਨਾ ਆਸਾਨ ਹੋਊਗਾ। ਇਹ ਹੁਣ ਕਾਫੀ ਵੱਡੀਆਂ ਜਿਹੜੀਆਂ ਇਸ ਟਾਈਮ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਜਿਹੜੇ ਬਸਟਰ ਬੰਬਸ ਦੀ ਗੱਲ ਕਰ ਰਿਹਾ ਸੀ ਹਰਜੋਤ ਸਿੰਘ ਜੀ, GBU-57 ਬੰਬ ਹੁੰਦੇ ਨੇ, ਤੇ ਜਿਹੜੇ B2 ਬੰਬਰ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਲਿਜਾਇਆ ਜਾ ਸਕਦਾ ਆ। ਸੋ ਫੋਰਡੋ ਨਿਊਕਲੀਅਰ ਸਾਈਟ ਜਿਹੜੀ ਈਰਾਨ ਦੇ ਵਿੱਚ ਆ, ਉੱਥੇ ਇਸ ਟਾਈਮ ਇਹਨਾਂ ਬੰਬਾਂ ਦੀ ਵਰਤੋਂ ਕਰਕੇ ਉਸ ਨੂੰ ਨਸ਼ਟ ਕਰਨ ਦੀ ਜਿਹੜੀ ਜ਼ੋਰ ਆ ਇਜ਼ਰਾਈਲ ਦੁਆਰਾ ਅਮਰੀਕਾ ਉੱਤੇ ਪਾਇਆ ਜਾ ਰਿਹਾ ਵੀ ਉਸ ਨੂੰ, ਉਸ ਇਲਾਕੇ ਨੂੰ, ਉਸ ਥਾਂ ਨੂੰ ਜਿਹੜਾ ਉਹ ਖਤਮ ਕਰ ਦਿੱਤਾ ਜਾਵੇ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਜਿਹੜੀ CIA ਆ, ਅਮਰੀਕਾ ਦੇ ਸਪਾਈਜ਼ ਆ, ਉਹਨਾਂ ਨੇ ਇਹ ਕਿਹਾ ਵੀ ਈਰਾਨ ਨਿਊਕਲੀਅਰ ਵੈਪਨ ਨਹੀਂ ਬਣਾ ਰਿਹਾ। ਇਹ ਉਹਨਾਂ ਦੀ ਜਿਹੜੀ ਅਸੈਸਮੈਂਟ ਆ। ਸੋ ਉਹਨੂੰ ਲੈ ਕੇ ਜਿਹੜੀ ਕਾਂਗਰਸ ਵੀ ਡਿਵਾਈਡਡ ਹੈਗੀ ਆ ਵੀ ਇਹ ਸੇਮ ਸਿਚੁਏਸ਼ਨ ਤਾਂ ਨਹੀਂ ਕਿਤੇ ਇਰਾਕ ਵਾਲੇ ਮਾਮਲੇ ਦੇ ਵਿੱਚ ਜੀ, ਜਦੋਂ ਉਹ ਕਹਿੰਦੇ ਸੀ ਉੱਥੇ WMDs ਹੈਗੇ ਆ, ਵੈਪਨਸ ਆਫ ਮਾਸ ਡਿਸਟਰਕਸ਼ਨ ਹੈਗੇ ਆ, ਉਹ ਐਵੇਂ ਟਰੱਕਾਂ ਨੂੰ ਦਿਖਾਲਿਆ ਗਿਆ, ਮੀਡੀਆ ਵੀ ਝੂਠ ਦਿਖਾਲਦਾ ਰਿਹਾ। ਬਾਅਦ ਦੇ ਵਿੱਚ ਸਾਰਾ ਜਿਹੜਾ ਮੁਲਕ ਛਾਣ ਮਾਰਿਆ ਤੇ ਉੱਥੋਂ ਇੱਕ ਵੀ ਜਿਹੜਾ ਆ ਵੈਪਨਸ ਆਫ ਮਾਸ ਡਿਸਟਰਕਸ਼ਨ ਨਹੀਂ ਨਿਕਲਿਆ, ਤੇ ਪਰ ਉਹ ਮੁਲਕ ਉਹ ਵੀ ਪੂਰਾ ਤਬਾਹ ਹੋ ਗਿਆ। ਸੋ ਹੁਣ CIA ਕਹਿ ਰਹੇ ਵੀ ਨਹੀਂ, ਉਹਨਾਂ ਦੇ ਕੋਲ ਕੈਪੇਬਿਲਿਟੀ ਹੈ ਨਹੀਂ ਨਿਊਕਲੀਅਰ ਬੰਬ ਬਣਾਉਣ ਦੀ, ਹਜੇ ਤੱਕ ਨਹੀਂ ਬਣਾਇਆ। ਪਰ ਦੂਸਰੇ ਪਾਸੇ ਇਜ਼ਰਾਈਲ ਵਾਲੇ ਜਿਸ ਹਿਸਾਬ ਨਾਲ ਟਰੰਪ ਉਹਨਾਂ ਦੇ ਜ਼ੋਰ ਪਾ ਰਹੇ ਹੈਗੇ ਆ, ਤੇ ਹੁਣ ਦੇਖਦੇ ਆ ਟਰੰਪ ਹੁਣੀ ਜਿਹੜੇ ਆ, ਪ੍ਰੈਜ਼ੀਡੈਂਟ ਟਰੰਪ ਨੇ ਕੀ ਡਿਸੀਜਨ ਇਸ ਮਾਮਲੇ ਤੇ ਲੈਂਦੇ ਹੈਗੇ। ਦੋ ਜਿਹੜੇ ਹਰਜੋਤ ਸਿੰਘ ਜੀ ਵੱਖ-ਵੱਖ ਕਾਨੂੰਨ ਲਿਆਉਣ ਦੇ ਲਈ ਜਿਹੜੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵਾਰ ਪਾਵਰਸ ਰੈਜ਼ੋਲੂਸ਼ਨਸ ਨੂੰ ਲੈ ਕੇ। ਇੱਕ ਬਾਈਪਾਰਟੀਜ਼ਨ ਗਰੁੱਪ ਹੈਗਾ ਆ ਹਾਊਸ ਦੇ ਮੈਂਬਰਸ ਦਾ, ਜਿਹੜੇ ਰਿਪਰੈਜ਼ੈਂਟੇਟਿਵ ਕੈਂਟਕੀ ਤੋਂ ਥਾਮਸ ਮੇਸੀ, ਤੇ ਇਹ ਰਿਪਬਲਿਕਨ ਪਾਰਟੀ ਦੇ ਆ, ਤੇ ਡੈਮੋਕ੍ਰੇਟ ਪਾਰਟੀ ਦਾ ਰੋ ਖੰਨਾ। ਇਹਨਾਂ ਨੇ ਨਵੇਂ ਵਾਰ ਪਾਵਰ ਰੈਜ਼ੋਲੂਸ਼ਨਸ ਉਹ ਇੰਟਰੋਡਿਊਸ ਕੀਤੇ ਆ ਹਾਊਸ ਦੇ ਵਿੱਚ, ਵੀ ਜਿਸ ਦੇ ਨਾਲ US ਦੀ ਜਿਹੜੀ ਇਨਵੋਲਵਮੈਂਟ ਆ ਈਰਾਨ ਦੇ ਵਿੱਚ, ਇਸ ਕੌਨਫਲਿਕਟ ਦੇ ਵਿੱਚ ਜਦ ਇਜ਼ਰਾਈਲ ਦੇ ਨਾਲ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਭਖਿਆ ਪਿਆ ਆ, ਵੀ ਉਸ ਦੇ ਵਿੱਚ US ਦੀ ਇਨਵੋਲਵਮੈਂਟ ਆ ਉਸ ਨੂੰ ਪ੍ਰੋਹਿਬਿਟ ਕਰੋ
ਵੀ ਨਾ ਜਿਹੜੀ ਉਹ ਕੀਤੀ ਜਾਵੇ, ਰੋਕਿਆ ਜਾਵੇ। ਇਹ ਬਾਈ ਪਾਰਟੀਜ਼ਨ ਜਿਹੜਾ ਕਹਿ ਸਕਦੇ ਵੀ ਰੈਜ਼ੋਲੂਸ਼ਨ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਐਵਰੀ ਰਿਪਰੈਜ਼ੈਂਟੇਟਿਵ ਸ਼ੁੱਡ ਗੋ ਔਨ ਰੈਕਰਡ ਵੀ ਕੌਣ ਇਸ ਲੜਾਈ ਦੇ ਹੱਕ 'ਚ ਆ ਤੇ ਕੌਣ ਲੜਾਈ ਦੇ ਉਲਟ ਹੈਗਾ ਆ। ਇਸੇ ਤਰੀਕੇ ਦੇ ਨਾਲ ਸੈਨੇਟਰ ਟਿਮ ਕੇਨ ਜਿਹੜੇ ਵਰਮੌਂਟ ਤੋਂ ਆ, ਉਹਨਾਂ ਨੇ ਜਿਹੜਾ ਉਹ ਸਿਗਨਲ ਕੀਤਾ ਵੀ ਉਹ ਵੀ ਫੋਰਸ ਕਰ ਸਕਦੇ ਆ ਵੀ ਵੋਟ ਇਸ ਮੈਟਰ ਦੇ ਉੱਤੇ, ਤੇ ਜਿਹੜਾ ਅਪਰ ਚੈਂਬਰ ਦੇ ਵਿੱਚ ਜੇ ਕੋਈ ਰੈਜ਼ੋਲੂਸ਼ਨ ਇਦਾਂ ਦਾ ਇੰਟਰੋਡਿਊਸ ਜਿਹੜਾ ਉਹ ਕੀਤਾ ਜਾਂਦਾ ਹੈਗਾ ਆ। ਸੋ ਇਰਾਕ ਦੇ ਵਾਰ ਵੇਲੇ, ਅਫਗਾਨਿਸਤਾਨ ਦੀ ਵਾਰ ਵੇਲੇ ਵੀ ਕੁਛ ਕੁ ਚੁਣਿੰਦਾ ਹੀ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਰਿਪਰੈਜ਼ੈਂਟੇਟਿਵ ਸੀਗੇ ਜਿਨ੍ਹਾਂ ਨੇ ਉਦੋਂ ਲੜਾਈ ਤੋਂ ਨਾ ਜਿਹੜੀ ਉਹ ਕੀਤੀ ਸੀਗੀ। ਜੀ ਜੀ, ਅਗਲੀ ਖਬਰ ਵੱਲ ਚਲੀਏ ਤੇ ਜਿਹੜਾ ਨਵਾਂ ਟੈਕਸ ਬਿੱਲ ਆ, ਬਿਗ ਬਿਊਟੀਫੁਲ ਟੈਕਸ ਬਿੱਲ, ਜਿਹੜੇ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿ ਰਹੇ ਆ, ਜਿਹਦਾ ਇਲੋਨ ਮਸਕ ਹੁਣੀ ਵੀ ਕਾਫੀ ਵਿਰੋਧ ਕੀਤਾ ਸੀ, ਉਹਦੀਆਂ ਜਿਹੜੀਆਂ ਹੁਣ ਨਵੀਆਂ ਪਰਤਾਂ ਜਿਹੜੀਆਂ ਖੁੱਲਣੀਆਂ ਸ਼ੁਰੂ ਹੋਈਆਂ ਹੈਗੀਆਂ ਆ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਲੋ ਇਨਕਮ ਅਮਰੀਕਨਸ ਹੈਗੇ ਆ, ਉਹ ਇੱਕ ਬਿਗ ਲੂਜ਼ਰ ਆ। ਇਹ ਜੋ ਨਵਾਂ ਸੈਨੇਟ ਦਾ ਵਰਸ਼ਨ ਹੈਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਸਿਗਨੇਚਰ ਟੈਕਸ ਬਿੱਲ, ਇਹਦੇ ਮੁਤਾਬਕ ਕਹਿੰਦੇ ਵੀ ਜੋ ਹੈਲਥ ਇੰਸ਼ੋਰੈਂਸ ਮਿਲੀਅਨਸ ਆਫ ਲੋਕਾਂ ਨੂੰ, ਖਾਸ ਕਰਕੇ ਜਿਹੜੇ ਲੋ ਇਨਕਮ ਅਡਲਟਸ ਤੇ ਚਿਲਡਰਨ ਹੈਗੇ ਆ, ਉਹਨਾਂ ਨੂੰ ਦਿੱਤੀ ਜਾਂਦੀ ਆ ਮੈਡੀਕੇਡ ਜਾਂ ਮੈਡੀਕੇਲ ਦੇ ਮਾਮਲੇ ਦੇ ਵਿੱਚ, ਉਹ ਲੂਜ਼ ਕਰ ਜਾਓਗੇ, ਕਿਉਂਕਿ 8.3 ਮਿਲੀਅਨ ਦੇ ਕਰੀਬ ਕਹਿੰਦੇ ਉਹ ਬਣਦੇ ਹੈਗੇ ਆ। ਜਿਹੜੇ ਪੇਰੈਂਟਸ ਦੇ ਬੱਚੇ 15 ਸਾਲ ਤੋਂ ਉੱਪਰ ਹੋਊਗੇ, ਉਹਨਾਂ ਨੂੰ ਮੈਡੀਕਲ ਤਾਂ ਹੀ ਮਿਲ ਸਕੂਗਾ ਜੇ ਉਹ ਉਹਨਾਂ ਦੇ ਲਈ ਵਰਕ ਰਿਕੁਆਇਰਮੈਂਟਸ ਹੋ ਗਈਆਂ, ਉਹਨਾਂ ਨੂੰ ਕੁਝ ਘੰਟੇ ਜਿਹੜਾ ਕੰਮ ਕਰਨਾ ਪਊਗਾ। ਸੋ ਇਹ ਇੱਕ ਜਿਹੜਾ ਵੱਡਾ ਇਸ਼ੂ ਇਸ ਨਵੇਂ ਬਿੱਲ ਦੇ ਵਿੱਚ ਆ ਜਾਊਗਾ। ਇਸ ਬਿੱਲ ਦੇ ਮੁਤਾਬਕ ਜੋ 4.2 ਮਿਲੀਅਨ ਲੋਕ, 42 ਲੱਖ ਲੋਕ ਅਨਇੰਸ਼ੋਰਡ ਹੋ ਜਾਊਗੇ। ਇਹ ਕਾਂਗਰੈਸ਼ਨਲ ਬਜਟ ਦਾ ਆਫਿਸ ਆ, ਉਹ ਕਹਿ ਰਿਹਾ ਹੈਗਾ। ਇਸ ਤੋਂ ਬਿਨਾਂ ਸ਼ੈਰਨ ਪੈਰਟ ਹੈਗੇ ਆ, ਪ੍ਰੈਜ਼ੀਡੈਂਟ ਆਫ ਲਿਬਰਲ ਸੈਂਟਰ ਔਨ ਬਜਟ ਐਂਡ ਪਾਲਿਸੀ ਪ੍ਰਾਇਓਰਟੀਜ਼, ਉਹਨਾਂ ਨੇ ਵੀ ਇਹ ਕਿਹਾ ਵੀ ਜੋ ਹੈਲਥ ਕੇਅਰ ਕਾਸਟ ਆ ਇਹ ਹੋਰ ਵੀ ਉੱਪਰ ਚਲੇ ਜਾਊਗੀ। ਇਹ ਵੀ ਹੋ ਰਿਹਾ ਵੀ ਜਿਹੜੀਆਂ ਓਬਾਮਾ ਕੇਅਰ ਦੀਆਂ ਪਾਲਿਸੀਆਂ ਰਿਨਿਊ ਹੁੰਦੀਆਂ, ਜਿੱਦਾਂ ਅੱਗੇ 3-3 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈਗਾ, ਕਈ ਵਾਰੀ 6-6 ਮਹੀਨੇ ਵੀ ਚੱਲਦਾ ਰਿਹਾ, ਉਹ ਸਿਰਫ 1 ਮਹੀਨੇ ਦਾ ਵੀ ਹੋਵੇ, ਵੀ 1 ਮਹੀਨੇ ਦੇ ਵਿੱਚ ਇਹ ਮੇਬੀ ਕੱਲਾ ਦਸੰਬਰ ਮਹੀਨਾ ਹੀ ਹੋਵੇ, ਉਹਦੇ 'ਚ ਜਿਨ੍ਹਾਂ ਨੇ ਰਿਨਿਊ ਕਰਾ ਲਈਆਂ ਫਿਰ ਨਹੀਂ ਹੋਣਗੀਆਂ। ਸੈਨੇਟ ਇਹ ਵੀ ਪ੍ਰਪੋਜ਼ ਕਰ ਰਹੀ ਹੈ $2200 ਪਰ ਚਾਈਲਡ, ਇਹ ਥੋੜਾ ਜਿਹਾ ਇਨਕਰੀਜ਼ ਆ, ਤੇ ਚਾਈਲਡ ਟੈਕਸ ਕ੍ਰੈਡਿਟ, ਤੇ ਇਹਦੇ ਨਾਲ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਲੋ ਇਨਕਮ ਫੈਮਿਲੀਜ਼ ਆ ਉਹਨਾਂ ਨੂੰ ਥੋੜਾ ਜਿਹਾ ਫਾਇਦਾ ਹੋਊਗਾ। ਸੋ ਜੋ ਹਾਊਸ ਹੋਲਡ ਬਾਟਮ 10% ਹੈਗੇ ਆ, ਉਹਨਾਂ ਨੂੰ ਜਿਹੜੀ ਆ $1600 ਪਰ ਸਾਲ ਦੇ ਹਿਸਾਬ ਦੇ ਨਾਲ ਜਿਹੜਾ ਇਨਕਮ ਦੇ ਵਿੱਚ ਫਰਕ ਪਊਗਾ। ਸੋ ਹੌਲੀ ਹੌਲੀ ਜਿਹੜੀਆਂ ਜੋ ਨਵਾਂ ਬਿੱਲ ਆ ਰਿਹਾ, ਹਾਲਾਂਕਿ ਸਾਰੇ ਕਾਸੇ ਦੇ ਵਿੱਚ ਉਹ ਗਵਾਚ ਗਿਆ ਇਰਾਨ ਇਜ਼ਰਾਈਲ ਵਾਰ ਦੇ ਵਿੱਚ, ਤੇ ਪਰ ਸਭ ਤੋਂ ਜਿਹੜੀ ਸਾਡੀ ਲਾਈਫ ਨੂੰ, ਆਮ ਅਮਰੀਕਨ ਲੋਕਾਂ ਨੂੰ ਜਿਹਨੇ ਇਫੈਕਟ ਕਰਨਾ ਹੈਗਾ, ਉਹ ਟੋਟਲੀ ਜਿੱਦਾਂ ਮੀਡੀਆ ਚੋਂ ਆਊਟ ਆ, ਪਰ ਹੌਲੀ ਹੌਲੀ ਜਿਹੜੀਆਂ ਉਹਦੀਆਂ ਜੋ ਉਸ ਬਿੱਲ ਦੇ ਵਿੱਚ ਹੈਗਾ, ਉਹ ਮੁੱਦੇ ਜਾਂ ਜੋ ਵੀ ਪੁਆਇੰਟਸ ਆ ਉਹ ਬਾਹਰ ਆਣੇ ਸ਼ੁਰੂ ਹੋਏ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਤਾਂ ਇਸ ਟਾਈਮ ਇਹ ਜਿਹੜੀਆਂ ਚੀਜ਼ਾਂ ਆ ਉਹ ਸਾਹਮਣੇ ਆ ਰਹੀਆਂ ਆ, ਖਾਸ ਕਰਕੇ ਬਾਰਡਰ, ਸਾਊਦਰਨ ਬਾਰਡਰ ਦੇ ਨੂੰ ਜਿਹੜਾ ਉਹ ਲੈ ਕੇ ਟੌਮ ਹੋਮਨ ਉਹਨਾਂ ਨੇ ਜਿਹੜਾ ਅੱਜ ਇੱਕ ਆંકੜਾ ਪੇਸ਼ ਕੀਤਾ, ਕਹਿੰਦੇ ਵੀ ਜਿਹੜਾ ਸਾਊਦਰਨ ਬਾਰਡਰ ਦੇ ਉੱਤੇ ਕ੍ਰੈਕਡਾਊਨ ਆ ਉਹ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਿਹਾ ਆ। ਕਹਿੰਦੇ ਵੀ ਜਿੱਥੇ ਰੋਜ਼ਾਨਾ ਹਜ਼ਾਰਾਂ ਹੀ ਲੋਕ ਕ੍ਰਾਸ ਕਰਕੇ ਅਮਰੀਕਾ ਦੇ ਵਿੱਚ ਇਸ ਬਾਰਡਰ ਨੂੰ ਟੱਪ ਕੇ ਦਾਖਲ ਹੋ ਰਹੇ ਸੀ, ਇਹ ਆંકੜਾ ਹੁਣ ਜਿਹੜਾ ਉਹਨਾਂ ਨੇ ਨਵਾਂ ਪੇਸ਼ ਕੀਤਾ ਟੌਮ ਹੋਮਨ ਨੇ ਵੀ, ਕਹਿੰਦੇ 95 ਦੇ ਉੱਤੇ ਜਿਹੜਾ ਉਹ ਆ ਗਿਆ ਆ। ਸੋ ਕਹਿੰਦੇ ਵੀ ਸਿਰਫ 95 ਇਲੀਗਲ ਏਲੀਅਨ ਸਦਰਨ ਬਾਰਡਰ ਦੇ ਤੋਂ ਪਿਛਲੇ 24 ਘੰਟਿਆਂ ਦੇ ਵਿੱਚ ਉਹ ਕ੍ਰਾਸ ਕੀਤੇ ਨੇ, ਤੇ ਕਹਿੰਦੇ ਵੀ ਇਹ ਸਭ ਤੋਂ ਘੱਟ ਨੰਬਰ ਆ ਐਵਰ ਰਿਕਾਰਡਡ, ਜਦੋਂ ਤੋਂ ਇਹਨਾਂ ਆંકੜਿਆਂ ਦੇ ਉੱਤੇ ਜਿਹੜੀ ਉਹ ਨਜ਼ਰ ਮਾਰੀ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਬਾਈਡਨ ਪ੍ਰਸ਼ਾਸਨ ਦੇ ਵਿੱਚ ਜੇ ਕੰਪੇਅਰ ਕੀਤਾ ਜਾਵੇ ਤਾਂ ਇਹ 10,000 ਤੋਂ ਪਾਰ ਸੀਗਾ, ਤੇ ਕੰਪੇਅਰ ਕਰੋ ਕਹਿੰਦੇ ਵੀ 62,000 ਏਲੀਅਨਸ ਮਈ ਜਿਹੜੀ ਆ ਪਿਛਲੇ ਸਾਲ ਦੇ ਵਿੱਚ, ਪਿਛਲੇ ਸਾਲ ਦੇ ਮਹੀਨੇ ਮਈ ਦੇ ਵਿੱਚ ਉਹਨਾਂ ਨੇ
ਰਿਲੀਜ਼ ਜਿਹੜੇ ਉਹ ਕੀਤੇ ਸੀਗੇ। ਸੋ ਕਹਿੰਦੇ ਵੀ ਅਸੀਂ ਜਿਹੜਾ ਇਹ ਗ੍ਰੇਟ ਵਰਕ ਚੱਲ ਰਿਹਾ ਹੈ ਟਰੰਪ ਉਹਨਾਂ ਦੀ ਲੀਡਰਸ਼ਿਪ ਦੇ ਹੇਠਾਂ, ਇਸ ਨੂੰ ਜਿਹੜਾ ਆਪਾਂ ਹੋਰ ਮਜ਼ਬੂਤੀ ਦੇ ਨਾਲ ਅੱਗੇ ਵਧਾਉਣਾ ਆ। ਤੇ ਜਿਹੜੇ ਬਿੱਲ ਦੀ ਹਰਜੋਤ ਸਿੰਘ ਜੀ ਤੁਸੀਂ ਗੱਲ ਕੀਤੀ ਆ, ਉਹਨਾਂ ਨੇ ਵੀ ਇਸ ਦਾ ਜ਼ਿਕਰ ਕੀਤਾ ਵੀ ਬਿਗ ਬਿਊਟੀਫੁਲ ਬਿੱਲ ਨੂੰ ਪਾਸ ਕਰੋ, ਤਾਂ ਜੋ ਜਿਹੜੀ ਬਾਰਡਰ ਸਿਕਿਉਰਿਟੀ ਦੇ ਲਈ ਇਸ ਵਿੱਚ ਜੋ ਰਾਸ਼ੀ ਰੱਖੀ ਗਈ ਆ ਉਹਦੇ ਨਾਲ ਆਪਾਂ ਹੋਰ ਤੇਜ਼ੀ ਦੇ ਨਾਲ ਜਿਹੜਾ ਕ੍ਰੈਕਡਾਊਨ ਆ ਉਸ ਨੂੰ ਵਧਾ ਜਿਹੜਾ ਹੋ ਸਕੀਏ। ਸੋ ਕਹਿੰਦੇ ਵੀ CBP ਆਈਸ ਦੇ ਜਿਹੜੇ ਕੰਮ ਕਰਨ ਵਾਲੇ ਅਧਿਕਾਰੀ ਆ ਵੀ ਪ੍ਰਮਾਤਮਾ ਉਹਨਾਂ ਦੇ ਉੱਤੇ ਜਿਹੜੀ ਉਹ ਮਿਹਰ ਜਿਹੜਾ ਉਹ ਰੱਖੇ। ਤੇ ਪ੍ਰੈਜ਼ੀਡੈਂਟ ਟਰੰਪ ਇਜ਼ ਦੀ ਗੇਮ ਚੇਂਜਰ। ਟਾਮ ਹੋਮਨ US ਬਾਰਡਰਸ ਆਰ, ਉਹਨਾਂ ਨੇ ਅੱਜ ਜਿਹੜਾ ਇਹ ਆંકੜਾ ਸ਼ੇਅਰ ਕੀਤਾ ਆ ਵੀ ਜਿੱਥੇ ਹਜ਼ਾਰਾਂ ਲੋਕ ਬਾਰਡਰ ਕ੍ਰਾਸ ਕਰ ਰਹੇ ਸੀਗੇ, ਉਹ ਆંકੜਾ ਮਹਿਜ ਘਟ ਕੇ ਹੁਣ 95 ਦੇ ਉੱਤੇ 100 ਤੋਂ ਵੀ ਥੱਲੇ ਜਿਹੜਾ ਆ ਉਹ ਆ ਚੁੱਕਾ ਹੈ। ਅਗਲੀ ਖਬਰ ਇਮੀਗ੍ਰੇਸ਼ਨ ਨੂੰ ਲੈ ਕੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਜੂ ਟਰਨ ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਮਾਰ ਦਿੱਤਾ ਹੈਗਾ। ਪਰਸੋਂ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਵੀ ਜਿਹੜੇ ਖੇਤਾਂ ਦੇ ਵਿੱਚ ਜਾਂ ਰੈਸਟੋਰੈਂਟਸ ਦੇ ਵਿੱਚ ਜਾਂ ਹੋਟਲਸ ਦੇ ਵਿੱਚ ਕੰਮ ਕਰਦੇ, ਉੱਥੇ ਰੇਡਸ ਨਹੀਂ ਮਾਰੀਆਂ ਜਾਊਗੀਆਂ। ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਹੁਣੀ G7 ਦੀ ਮੀਟਿੰਗ ਅਟੈਂਡ ਕਰਕੇ ਵਾਪਸ ਅਮਰੀਕਾ ਦੀ ਧਰਤੀ ਦੇ ਉੱਤੇ ਉਤਰੇ, ਤੇ ਉਹਨਾਂ ਨੂੰ ਜਦੋਂ ਪੱਤਰਕਾਰਾਂ ਨੇ ਜਰਨਲਿਸਟ ਨੇ ਕੁਐਸਚਨ ਪੁੱਛਣੇ ਸ਼ੁਰੂ ਕੀਤੇ, ਤਾਂ ਉਹਦੇ ਵਿੱਚ ਫਿਰ ਉਹਨਾਂ ਨੇ ਇਹ ਕਹਿਤਾ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਮੈਂ ਆਲਰੇਡੀ ਇੰਸਟਰਕਟ ਕਰਤਾ ਹੈ ਵੀ ਤੁਸੀਂ ਖੇਤਾਂ ਵਿੱਚ, ਫਾਰਮਸ ਵਿੱਚ, ਹੋਟਲਸ ਵਿੱਚ, ਰੈਸਟੋਰੈਂਟਸ ਵਿੱਚ ਰੇਡ ਮਾਰ ਸਕਦੇ ਹੋ। ਕਹਿੰਦੇ ਬਈ ਵਰਕ ਸਾਈਡ ਇਨਫੋਰਸਮੈਂਟ ਜਿਹੜਾ ਆ ਸਾਡਾ ਮੇਨ ਕਾਰਨਰ ਸਟੋਨ ਹੈਗਾ ਆ ਪਬਲਿਕ ਦੀ ਸੇਫਟੀ ਨੂੰ ਸੇਫਗਾਰਡ ਕਰਨ ਦੇ ਲਈ, ਨੈਸ਼ਨਲ ਸਿਕਿਉਰਿਟੀ ਤੇ ਇਕਨੋਮਿਕ ਸਟੇਬਿਲਿਟੀ ਦੇ ਲਈ। ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਡਿਪਾਰਟਮੈਂਟ ਦੇ ਸਪੋਕਸਪਰਸਨ ਟ੍ਰੀਸ਼ੀਆ ਮੈਕਲੌਫਲਿਨ ਆ, ਉਹਨਾਂ ਨੇ ਇਹ ਸਟੇਟਮੈਂਟ ਕੱਲ ਜਾਰੀ ਕੀਤੀ ਆ। ਕਹਿੰਦੇ ਬਈ ਅਸੀਂ ਇਲੀਗਲ ਏਮਪਲੋਇਮੈਂਟ ਨੈਟਵਰਕਸ ਨੂੰ ਟਾਰਗੇਟ ਕਰਾਂਗੇ, ਉਹ ਅਮਰੀਕਨ ਵਰਕਰਸ ਨੂੰ ਅੰਡਰਮਾਈਨ ਕਰ ਰਿਹਾ ਹੈਗਾ। ਤੇ ਇੱਕ ਵਾਰੀ ਫੇਰ ਹੁਣ ਜਿਹੜੇ ਖੇਤਾਂ ਦੇ ਵਿੱਚ ਜਾਂ ਹੋਟਲਾਂ 'ਚ, ਰੈਸਟੋਰੈਂਟਾਂ 'ਚ ਕੰਮ ਕਰ ਰਹੇ ਆ, ਉੱਥੇ ਫੇਰ ਛਾਪੇ ਮਾਰੇ ਜਾਊਗੇ, ਕਿਉਂਕਿ ਆਈਸ ਬੜੇ ਪ੍ਰੈਸ਼ਰ ਦੇ ਅੰਡਰ ਆ ਵਾਈਟ ਹਾਊਸ ਵੱਲੋਂ ਵੀ ਤੁਸੀਂ 3000 ਬੰਦੇ ਨੂੰ ਹਰ ਰੋਜ਼ ਕਿਉਂ ਨਹੀਂ ਫੜ ਰਹੇ ਹੈਗੇ। ਜੋ ਲੇਟੈਸਟ ਡਾਟਾ ਇਹ ਆਇਆ ਵੀ 2000 ਲੋਕ ਐਵਰੀ ਡੇ ਅਰੈਸਟ ਹੋ ਰਹੇ ਆਈਸ ਵੱਲੋਂ, ਚਾਹੇ ਉਹ ਕੋਰਟਸ ਦੇ ਵਿੱਚ ਹੋਣ, ਚਾਹੇ ਉਹ ਵਰਕ ਸਾਈਟ ਦੇ ਉੱਤੇ, ਚਾਹੇ ਉਹ ਹੁਣ ਪ੍ਰੋਟੈਸਟਰਸ ਦੇ ਵਿੱਚੋਂ ਵੀ ਕਈ ਜਿਹੜੇ ਲੋਕ ਆ ਉਹ ਅਰੈਸਟ ਕੀਤੇ ਗਏ ਹੈਗੇ ਆ। ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡੈਮੋਕ੍ਰੈਟਿਕਲੀ ਲੈਡ ਸਿਟੀਜ਼ ਹੈਗੀਆਂ, ਉੱਥੇ ਵੱਧ ਤੋਂ ਵੱਧ ਜਿਹੜੇ ਛਾਪੇ ਆ ਉਹ ਮਾਰੇ ਜਾਣ। ਸੋ ਜਿਹੜੇ ਲੋਕ ਭੁਲੇਖੇ 'ਚ ਆ ਵੀ ਨਹੀਂ ਜੀ ਹੁਣ ਖੇਤਾਂ ਦੇ ਵਿੱਚ ਜਾਂ ਰੈਸਟੋਰੈਂਟਾਂ 'ਚ ਨਹੀਂ ਛਾਪੇ ਮਾਰਨੇ, ਉਹ ਇੱਕ ਵਾਰੀ ਫੇਰ ਉਹਨਾਂ ਨੇ ਸਟੇਟਮੈਂਟ ਜਾਰੀ ਕਰ ਦਿੱਤੀ। ਕੱਲੀ ਸਟੇਟਮੈਂਟ ਨਹੀਂ ਜਾਰੀ ਕੀਤੀ, ਆਈਸ ਵਾਲਿਆਂ ਨੂੰ ਇੰਸਟਰਕਟ ਕੀਤਾ ਆ ਵੀ ਹਾਂ ਇਹਨਾਂ ਸਾਈਟ ਤੇ ਜਾਓ। ਪਿਛਲੇ ਦਿਨਾਂ 'ਚ ਪੈਂਸਿਲਵੇਨੀਆ ਦੀ ਇੱਕ ਕੰਸਟਰਕਸ਼ਨ ਸਾਈਟ ਦੇ ਉੱਤੇ 40 ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ, ਜਿਹੜੇ ਜਿਨ੍ਹਾਂ ਕੋਲ ਲੀਗਲ ਸਟੇਟਸ ਨਹੀਂ ਸੀ, ਉਹ ਕੰਮ ਕਰ ਰਹੇ ਸੀਗੇ। ਸੋ ਇੱਕ ਵਾਰੀ ਫੇਰ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਹੁਣ ਉਹਨਾਂ ਵੱਲੋਂ ਇਸ ਇਸ਼ੂ ਦੇ ਉੱਤੇ ਯੂ ਟਰਨ ਮਾਰਿਆ ਗਿਆ ਹੈ। ਜੀ, ਸੋ ਉਹਨਾਂ ਦੀ ਕਿਹੜੀ ਗੱਲ ਤੇ ਯਕੀਨ ਕਰਨਾ, ਕਿਹੜੀ ਤੇ ਨਹੀਂ, ਉਹ ਵੀ ਹੁਣ ਪਤਾ ਨਹੀਂ ਲੱਗਦਾ। ਜਿੱਦਾਂ ਆਪਾਂ ਇਰਾਨ ਵਾਲੀ ਗੱਲ ਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ ਸੀ, ਕੱਲ ਵੀ ਆਪਾਂ ਦੱਸਿਆ ਸੀ ਵੀ ਤੁਲਸੀ ਗਾਬਰਟ ਨੇ ਵੀ ਇਹ ਕਿਹਾ ਸੀਗਾ ਵੀ ਭਾਈ ਇਰਾਨ ਜਿਹੜਾ ਉਹ ਕਰ ਨਹੀਂ ਸਕਦਾ। ਕਹਿੰਦਾ ਵੀ ਆਈ ਡੋਂਟ ਕੇਅਰ ਉਹਨੇ ਕੀ ਕਿਹਾ ਆ, ਸੋ ਅਸੀਂ ਇਸ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲਣਾ ਆ। ਸੋ ਫਲਿਪ ਫਲॉप ਲਗਾਤਾਰ ਟਰੰਪ ਹੁਣਾਂ ਦੇ ਜਿਹੜੇ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਹੇ ਆ। ਸੋ ਸਵੇਰੇ ਉੱਠਦੇ ਆ ਜਾਂ ਚੇਤਾ ਭੁੱਲ ਜਾਂਦਾ ਉਹਨਾਂ ਨੂੰ ਵੀ ਕੀ ਕਿਹਾ ਸੀਗਾ ਕੱਲ, ਤੇ ਫਿਰ ਦੁਬਾਰਾ ਉਹ ਉਸ ਹਿਸਾਬ ਨਾਲ ਜਿਹੜਾ ਬੋਲ ਜਾਂਦੇ ਆ। ਤੇ ਪਰ ਇਹ ਆ ਵੀ ਆਲੇ ਦੁਆਲੇ ਜਿਹੜੇ ਉਹਨਾਂ ਦੇ ਐਡਵਾਈਜ਼ਰਸ ਆ, ਖਾਸ ਕਰਕੇ ਜਿਹੜਾ ਸਟੀਫਨ ਮਿਲਰ ਆ, ਜੇ ਕੋਈ ਹੋਰ ਜਾਣਾ ਉਹਨਾਂ ਨੂੰ ਪ੍ਰਭਾਵਿਤ ਕਰਕੇ ਕੁਝ ਬਿਆਨ ਦਵਾ ਜਾਂਦਾ ਹੈ, ਤੇ ਮੈਨੂੰ ਲੱਗਦਾ ਉਹ ਫਿਰ ਦੁਬਾਰਾ ਉਹਨਾਂ ਨੂੰ ਕਹਿੰਦਾ ਵੀ ਨਹੀਂ ਨਹੀਂ ਟਰੰਪ ਸਾਹਿਬ ਏਦਾਂ ਨਹੀਂ, ਐ ਜਿਹੜੀ ਉਹ ਗੱਲ ਬਣਨੀ ਆ। ਤੇ ਇੱਥੋਂ ਇਹ ਵੀ ਪਤਾ ਲੱਗਦਾ ਆ, ਜਾਂ ਲੋਕਾਂ ਦੇ ਮਨਾਂ 'ਚ ਆਉਂਦੀ ਹੈ, ਭਾਵਨਾ ਆਉਂਦੀ ਹੈ ਵੀ ਟਰੰਪ ਹੁਣੀ ਕੋਈ ਇੱਕ ਲਾਈਨ ਜਿਹੜੀ ਉਹ ਫੜ ਕੇ ਰੱਖਣਗੇ, ਜਾਂ ਨਿਤ ਆਏ ਦਿਨ ਇਸੇ ਤਰੀਕੇ ਦੇ ਨਾਲ ਫਲਿਪ ਫਲॉप ਜਿਹੜਾ ਉਹਨਾਂ ਦਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਚੱਲਦਾ ਰਹੂਗਾ। ਕਿਉਂਕਿ ਉਦੋਂ ਇਹੀ ਦੁਹਾਈ ਪਈ ਸੀਗੀ ਨਾ ਵੀ ਉਹਨਾਂ ਦੇ ਜਿਹੜੇ ਮਿੱਤਰ ਆ, ਉਹਨਾਂ ਦੇ ਜਿਹੜਾ ਵੋਟਰ ਬੇਸ ਆ, ਉਹਨਾਂ ਦੇ ਉੱਤੇ ਬਹੁਤ ਭੈੜਾ ਅਸਰ ਇਸ ਚੀਜ਼ ਦੇ ਕਰਕੇ ਪੈ ਰਿਹਾ। ਖੁਦ ਆਪਣੇ ਮੂੰਹੋਂ ਮੰਨ ਕੇ ਉਹਨਾਂ ਨੇ ਉਹ ਚੀਜ਼ ਜਿਹੜੀ ਉਹ ਚੇਂਜ ਕੀਤੀ, ਤੇ ਹੁਣ ਦੁਬਾਰਾ ਇੰਸਟਰਕਸ਼ਨ ਜਿਹੜੀਆਂ ਅੰਦਰ ਖਾਤੇ ਜਿਹੜੀਆਂ ਉਹ ਇਹ ਦੇ ਦਿੱਤੀਆਂ ਗਈਆਂ, ਜਾਂ ਫਿਰ ਇਹ ਲੋਕਾਂ ਨੂੰ ਬਾਹਰੋਂ ਹੋਰ ਦਿਖਾ ਰਹੇ ਆ, ਤੇ ਅੰਦਰ ਖਾਤੇ ਜਿਹੜੀ ਚੋਰੀ ਛਿਪੇ ਕਹਿ ਲਓ ਵੀ ਇਹੀ ਇਹਨਾਂ ਦਾ ਚੱਲ ਰਿਹਾ ਵੀ ਹਾਂ ਕਾਰਵਾਈਆਂ ਜਿਹੜੀਆਂ ਤੇਜ਼ ਰੱਖੋ, ਬਾਹਰ ਦਿਖਾਉਣ ਨੂੰ ਜਿਹੜਾ ਆ ਉਹ ਦੰਦ ਹੋਰ
ਤੇ ਖਾਣ ਵਾਲੇ ਜਿਹੜੇ ਹੋਰ ਆ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਹੋਰ ਖਬਰਾਂ ਦੇ ਵੱਲ ਵੱਧਦੇ ਜਾਈਏ ਤਾਂ ਹੁਣੇ ਫ੍ਰੈਸਨੋ ਵੀ ਰਿਪੋਰਟ ਕਰ ਰਹੀ ਆ, ਟਰੰਪ ਹੁਣਾਂ ਨੇ ਐਲਾਨ ਕਰ ਦਿੱਤਾ ਵੀ ਕਿਸੇ ਵੀ ਤਰੀਕੇ ਦੀ ਫੈਡਰਲ ਮਨੀ ਕੈਲੀਫੋਰਨੀਆ ਦੀ ਹਾਈ ਸਪੀਡ ਰੇਲ ਦੇ ਲਈ ਨਹੀਂ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਵੀ ਆਰ ਨਾਟ ਗੋਇੰਗ ਟੂ ਫੰਡ ਇਟਸ ਆਊਟ ਆਫ ਕੰਟਰੋਲ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਨੇ ਫੈਡਰਲ ਏਡ ਜਿਹੜੀ ਆ ਉਸ ਨੂੰ ਲੈ ਕੇ ਜਿਹੜੀ ਕੈਲੀਫੋਰਨੀਆ ਦੀ ਹਾਈ ਸਪੀਡ ਰੇਲ ਦੀ ਉਹਨਾਂ ਨੇ ਮੰਗ ਕੀਤੀ ਸੀ। ਇਹਨਾਂ ਨੇ ਚਿੱਠੀ ਲਿਖੀ ਸੀਗੀ ਕੈਲੀਫੋਰਨੀਆ ਹਾਈ ਸਪੀਡ ਰੇਲ ਵਾਲਿਆਂ ਨੇ ਵੀ ਸਾਨੂੰ ਫੈਡਰਲ ਫੰਡਿੰਗ ਜਿਹੜੀ ਉਹ ਦਿਓ, ਜਿਹੜੇ ਬਿਲੀਅਨਸ ਆਫ ਡਾਲਰ ਦਾ ਗੈਪ ਆ ਉਹ ਤੁਸੀਂ ਪੂਰਾ ਕਰੋ। ਉਹਨਾਂ ਨੇ ਕਿਹਾ ਵੀ ਵਨ ਆਫ ਦਾ ਮੋਸਟ ਇਨਕੰਪੈਟੈਂਟ ਥਿੰਗਸ ਜਿਹੜੀਆਂ ਉਹ ਹੈਗੀਆਂ ਆ, ਤੇ ਜਿਹੜੀ ਇਨਪ੍ਰੋਮਪਟੂ ਜਿਹੜੀ ਇਹਨਾਂ ਦੀ ਪ੍ਰੈਸ ਕਾਨਫਰੰਸ ਅੱਜ ਜਿਹੜੀ ਵਾਈਟ ਹਾਊਸ ਲਾਉਣ ਦੇ ਉੱਤੇ ਹੋਈ ਆ ਉਸ ਬਾਰੇ ਜਿਹੜੀ ਉਹ ਗੱਲ ਜਿਹੜੀ ਉਹ ਕਰ ਰਹੇ ਸੀਗੇ। ਕਹਿੰਦੇ ਵੀ ਡਜ਼ਨਟ ਗੋ ਵੇਅਰ ਇਟਸ supposed to go from LA to San Francisco. Now because they don't have any money they made it much shorter. ਨਿਊਜ਼ਮ ਨੂੰ ਨਿਊਜ਼ ਕਮ ਜਿਹੜਾ ਉਹ ਹਮੇਸ਼ਾ ਰੈਫਰ ਕਰਕੇ ਕਹਿੰਦੇ ਆ, ਤੇ ਉਹਨਾਂ ਨੇ ਨਾਲ ਇਹ ਵੀ ਜਿਹੜਾ ਉਹ ਹਰਜੋਤ ਸਿੰਘ ਜੀ ਕਿਹਾ ਵੀ ਕਹਿੰਦੇ ਵੀ ਜਦੋਂ ਤੁਸੀਂ ਹੇਟ ਕਰਦੇ ਆ ਪੋਲਿਟਿਕਸ ਦੇ ਵਿੱਚ, ਹੇਟ ਜਿਹੜੀ ਉਹ ਚੰਗੀ ਗੱਲ ਨਹੀਂ ਆ, ਤੇ ਜਦੋਂ ਤੁਸੀਂ ਕਿਸੇ ਨੂੰ ਲਾਈਕ ਨਹੀਂ ਕਰਦੇ, ਰਿਸਪੈਕਟ ਨਹੀਂ ਕਰਦੇ, ਤਾਂ ਉਹਦੇ ਕੋਲੋਂ ਫਿਰ ਮਨੀ ਲੈਣੀ ਬਹੁਤ ਔਖੀ ਜਿਹੜੀ ਉਹ ਹੋ ਜਾਂਦੀ ਆ। ਸੋ ਮੁੱਕਦੀ ਗੱਲ ਆ ਵੀ ਉਹਨਾਂ ਦੀ ਆਪਸ 'ਚ ਬਣਦੀ ਨਹੀਂ, ਕੈਲੀਫੋਰਨੀਆ ਦੇ ਨਾਲ ਪੇਚਾ ਪਿਆ ਰਹਿੰਦਾ ਆ, ਨਿਊਸਮ ਦੇ ਨਾਲ ਪੇਚਾ ਪਿਆ ਰਹਿੰਦਾ ਆ। ਸੋ ਇਸ ਲਈ ਕਹਿੰਦੇ ਵੀ ਹਾਈ ਸਪੀਡ ਰੇਲ ਉਸ ਨੂੰ ਮਨੀ ਜਿਹੜੀ ਉਹ ਨਹੀਂ ਦਿੱਤੀ ਜਾਊਗੀ। $4 ਬਿਲੀਅਨ ਦੀ ਜਿਹੜੀ ਫੈਡਰਲ ਫੰਡਿੰਗ ਸੀਗੀ, ਪਹਿਲਾਂ ਹੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆ ਉਹਨਾਂ ਨੇ ਰੋਕਣ ਦਾ ਇਹਨਾਂ ਨੂੰ ਧਮਕੀ ਜਿਹੜੀ ਉਹ ਦਿੱਤੀ ਸੀਗੀ। ਤੇ ਹੁਣ ਜਿਹੜੇ ਟਰਾਂਸਪੋਰਟੇਸ਼ਨ ਦੇ ਸਕੱਤਰ ਸ਼ੌਨ ਡਫੀ ਆ, ਉਹਨਾਂ ਨੇ ਕਿਹਾ ਵੀ ਜਿਹੜਾ ਕੈਲੀਫੋਰਨੀਆ ਹਾਈ ਸਪੀਡ ਰੇਲ ਅਥਾਰਟੀ ਦੇ ਕੋਲ ਕੋਈ ਵੀ ਸਾਨੂੰ ਨਜ਼ਰ ਨਹੀਂ ਆ ਰਿਹਾ ਵੀ ਇਹ ਕਦੀ ਪ੍ਰੋਜੈਕਟ ਨੂੰ ਇਹ ਕੰਪਲੀਟ ਕਰ ਸਕਣਗੇ ਤੇ ਜਾਂ ਬਜਟ ਦੇ ਵਿੱਚ ਉਹ ਕੰਪਲੀਟ ਕਰ ਸਕਣਗੇ। ਸੋ ਇਸ ਲਈ ਜਿਹੜਾ ਆ ਉਹ ਆਪਾਂ ਇਸ ਨੂੰ ਰੋਕ ਰਹੇ ਆ। ਪਿਛਲੇ 15 ਸਾਲਾਂ ਦੇ ਵਿੱਚ ਇਸ ਹਾਈ ਸਪੀਡ ਰੇਲ ਨੂੰ ਤਕਰੀਬਨ $7 ਬਿਲੀਅਨ ਦੀ ਜਿਹੜੀ ਰਾਸ਼ੀ ਆ ਫੈਡਰਲ ਮਨੀ ਇਸ ਦੇ ਵਿੱਚ ਮਿਲ ਚੁੱਕੀ ਆ, ਪਰ ਦਿਖਾਉਣ ਨੂੰ ਜਿਹੜਾ ਆ ਉਹ ਅਜੇ ਵੀ ਕੁਝ ਖਾਸ ਨਹੀਂ ਹੈਗਾ। ਕੁਝ ਖਾਸ ਕੀ, ਕੁਝ ਹੈ ਹੀ ਨਹੀਂ ਆ। ਹਾਂ, ਪੁਲ ਜਿਹੜੇ ਉਹ ਬਣਾਏ ਆ, ਲੋਕਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ, ਉਹਨਾਂ ਲੋਕਾਂ ਦੀ ਤਾਂ ਬੱਲੇ ਬੱਲੇ ਜਿਹੜੀ ਹੋ ਗਈ ਜਿਨ੍ਹਾਂ ਦੀਆਂ ਜ਼ਮੀਨਾਂ ਉਸ ਦੇ ਇਰਦ ਗਿਰਦ ਜਿਹੜੀਆਂ ਆ ਗਈਆਂ, ਵਧੀਆ ਮਨੀ ਉਹਨਾਂ ਨੂੰ ਮਿਲ ਗਈ, ਪਰ ਲੱਗਦਾ ਵੀ ਇਹ ਪ੍ਰੋਜੈਕਟ ਜਿਹੜਾ ਉਹ ਸਿਰੇ ਨਹੀਂ ਚੜ੍ਹਨ ਵਾਲਾ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇੰਡੀਆ ਤੇ ਕੈਨੇਡਾ ਨੇ ਜੱਫੀਆਂ ਪਾ ਲਈਆਂ। ਅੱਜ 2 ਸਾਲ ਹੋ ਗਏ ਆ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਸ਼ਹਾਦਤ ਨੂੰ। 2 ਸਾਲਾਂ ਬਾਅਦ ਜਿਹੜੇ ਰਿਲੇਸ਼ਨ ਆ ਇੰਡੀਆ ਤੇ ਕੈਨੇਡਾ ਦੇ ਬਿਲਕੁਲ ਸਮੂਥ ਹੋਣ ਜਾ ਰਹੇ ਆ। ਇਹ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਆ, ਇਹ ਆਪਾਂ ਡਿਸਕਸ ਕਰਦੇ ਆ। ਤੇ ਨਾਲ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜਾ SV 509 ਬਿੱਲ ਆ ਸੈਨੇਟ ਚੋਂ ਪਾਸ ਹੋ ਚੁੱਕਾ, ਹੁਣ ਅਸੈਂਬਲੀ 'ਚ ਜਾਣਾ ਆ, ਉਹਦੇ ਵਿਰੋਧ ਦੇ ਵਿੱਚ ਬੜੇ ਜ਼ੋਰ ਸ਼ੋਰ ਨਾਲ ਆਈਆਂ ਤੇ ਆਪਣੇ ਗੁਰੂ ਘਰਾਂ ਦੀਆਂ ਕਮੇਟੀਆਂ ਇੱਕ ਵਾਰੀ ਫੇਰ ਠੰਡੇ ਵਾਸਤੇ ਦੇ ਵਿੱਚ ਪਈਆਂ ਹੋਈਆਂ ਹਨ। ਜੀ, ਸਾਰੀ ਚਰਚਾ ਕਰਦੇ ਆ, ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਆਖਦੇ ਹਾਂ ਤੁਹਾਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ ਜੀ। ਅਗਲੀ ਖਬਰ ਵੱਲ ਚਲੀਏ। ਅੱਜ ਦੀ ਨਿਊਯਾਰਕ ਟਾਈਮ ਨੇ ਹੈਡਲਾਈਨਸ ਛਾਪੀ ਆ ਪਈ, ਇੰਡੀਆ ਐਂਡ ਕੈਨੇਡਾ ਮੂਵ ਟੂ ਮੈਂਡ ਰਿਫਟ ਓਵਰ ਸਿੱਖ ਐਕਟਿਵਿਸਟ ਕਿਲਿੰਗ। ਜਿਹੜਾ ਸਿੱਖ ਐਕਟਿਵਿਸਟ ਭਾਈ ਹਰਦੀਪ ਸਿੰਘ ਨਿੱਜਰ ਨੂੰ ਜਦੋਂ 2 ਸਾਲ ਪਹਿਲਾਂ ਅੱਜ ਦੇ ਡੇਟ 'ਚ ਸ਼ਹੀਦ ਕੀਤਾ ਗਿਆ ਸੀ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਹੀ ਪਾਰਲੀਮੈਂਟ ਵਿੱਚ ਖੜ ਕੇ ਕਿਹਾ ਸੀ ਕਿ ਇੰਡੀਆ ਦੇ ਏਜੰਟਸ ਜਾਂ ਇੰਡੀਆ ਦੀ ਸਰਕਾਰ ਇਨਵੋਲਵ ਹੈਗੀ ਆ। 2 ਸਾਲਾਂ ਬਾਅਦ ਮੋਦੀ ਸਾਹਿਬ ਆਏ ਹੋਏ ਸੀ G7 ਮੀਟਿੰਗ ਤੇ ਹੁਣ ਇੰਡੀਆ ਤੇ ਕੈਨੇਡਾ ਉਸ ਰਿਫਟ ਨੂੰ ਘਟਾਉਣ ਲਈ ਦੋਨਾਂ ਨੇ ਡਿਪਲੋਮੈਟਿਕ ਜਿਹੜੇ ਮਿਸ਼ਨ ਹੈਗੇ ਆ ਉਹਨਾਂ ਦੇ ਉਹ ਅਪਾਇੰਟ ਕਰਨ ਜਾ ਰਹੇ ਹੈਗੇ ਆ। ਸੋ ਨਵੇਂ ਹਾਈ ਕਮਿਸ਼ਨਰ ਜਾਂ ਐਂਬੈਸਡਰ ਜਿਹੜੇ ਆ ਉਹ ਅਪਾਇੰਟ ਕੀਤੇ ਜਾਊਗੇ ਤਾਂ ਕਿ ਵੀਜ਼ਾ ਪ੍ਰੋਸੈਸਿੰਗ ਸਰਵਿਸਿਜ਼ ਰਿਸਟੋਰ ਕੀਤੀਆਂ ਜਾ ਸਕਣ। ਇਹ ਉਸ ਟਾਈਮ ਤੇ ਹੋਇਆ ਜਿਸ ਟਾਈਮ ਦੇ ਉੱਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਹੜੇ ਇੰਡੀਆ ਦੇ ਆ, ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ G7 ਨੇਸ਼ਨ ਦੀ ਸਮਿਟ ਜੋ ਕੈਨਸਕਸ ਜੋ ਅਲਬਰਟਾ 'ਚ ਹੋਈ ਆ ਉੱਥੇ ਮਿਲੇ ਹੈਗੇ ਆ। ਇਹਦੇ ਵਿੱਚ ਉਹਨਾਂ ਨੇ ਕਾਫੀ ਜਿਹੜੀ ਆ ਗੱਲਬਾਤ ਇਸ ਇਸ਼ੂ ਦੇ ਉੱਤੇ ਕੀਤੀ ਆ। ਹਾਲਾਂਕਿ ਮਾਰਕ ਕਾਰਨੀ ਉਹਨਾਂ ਦਾ ਸਿੱਖ ਜਥੇਬੰਦੀਆਂ ਵੱਲੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਦਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਵੀ ਹੋਇਆ ਸੀਗਾ। ਇੰਡੀਆ ਗਵਰਨਮੈਂਟ ਭਾਈ ਹਰਦੀਪ ਸਿੰਘ ਨਿੱਜਰ ਨੂੰ ਹਮੇਸ਼ਾ ਅੱਤਵਾਦੀ ਕਹਿੰਦੀ ਰਹੀ ਹੈਗੀ ਆ। ਹਾਲਾਂਕਿ ਉਹ ਇਲੈਕਟਡ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ। ਕੋਈ ਵੀ ਇੱਕ ਪੁਲਿਸ ਰਿਪੋਰਟ ਜਾਂ ਕਿਸੇ ਤਰ੍ਹਾਂ ਦੀ ਉਹਨਾਂ ਦੇ ਅਗੇਂਸਟ ਨਹੀਂ ਸੀਗੀ। ਸੋ 2 ਸਾਲਾਂ ਬਾਅਦ ਇੰਡੀਆ ਦੀ ਸਰਕਾਰ ਕੈਨੇਡਾ ਦੀ ਸਰਕਾਰ ਨਾਲ ਮਿਲ ਕੇ ਹੁਣ ਫਿਰ ਆਪਣੇ ਰਿਲੇਸ਼ਨ ਜਿਹੜੇ ਆ ਵਧੀਆ ਬਣਾਉਣ ਜਾ ਰਹੇ ਹੈਗੇ ਆ। ਹਾਲਾਂਕਿ G7 ਦੀਆਂ ਮੀਟਿੰਗ ਦੇ ਦੌਰਾਨ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਹੈ ਕਿ ਸਾਰੇ ਮੁਲਕ ਜਿਹੜੇ ਆ G7 ਕੰਟਰੀਆਂ ਦੇ ਉਹ ਦਬਾਅ ਬਣਾਉਗੇ। ਰਿਪੋਰਟਾਂ ਜਿਹੜੀਆਂ ਆ ਰਹੀਆਂ ਹੈਗੀਆਂ ਕਿ ਵਿਦੇਸ਼ੀ ਜਿਹੜੀ ਹੋਰ ਫੋਰਨ ਇੰਟਰਫੀਰੈਂਸ ਬਹੁਤ ਜ਼ਿਆਦਾ ਹੁੰਦੀ ਆ। ਇਹ ਇੱਕ ਹਮਲਾ ਹੀ ਸਮਝਿਆ ਜਾਂਦਾ ਹੈਗਾ ਕੈਨੇਡਾ ਵੱਲੋਂ। ਸੋ ਉਸ ਇਸ਼ੂ ਦੇ ਉੱਤੇ ਉਹਨਾਂ ਨੇ ਇੱਕ ਸਟੇਟਮੈਂਟ ਵੀ ਜਿਹੜੀ ਆ ਜੁਆਇੰਟਲੀ ਸਾਰੇ ਮੁਲਕਾਂ ਨੇ ਜਾਰੀ ਕੀਤੀ ਹੈਗੀ ਆ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ ਉਹ ਵੀ ਸਟੇਟਮੈਂਟ ਜਿਹੜੀ ਉਹ ਆਪਾਂ ਸ਼ੇਅਰ ਕਰਦੇ ਹਾਂ, ਦਿਖਾਉਂਦੇ ਹਾਂ ਵੀ G7 ਦੀ ਸਮਿਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਸ ਨੂੰ ਲੈ ਕੇ ਜਿਹੜੀ ਸਟੇਟਮੈਂਟ ਜਾਰੀ ਹੋਈ ਆ। ਵੀ ਉਹਨਾਂ ਨੇ ਚਿੰਤਾ ਜਿਹੜੀ ਪ੍ਰਗਟਾਈ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਅਗਰੈਸਿਵ ਜਿਹੜਾ ਫਾਰਮ ਕਹਿੰਦੇ ਵੀ ਫੋਰਨ ਇੰਟਰਫੀਅਰੈਂਸ ਦਾ, ਜਿੱਥੇ ਸਟੇਟ ਦੇ ਆਪਣੀਆਂ ਪ੍ਰੋਕਸੀਜ਼ ਦੇ ਜ਼ਰੀਏ ਇੱਥੇ ਲੋਕਾਂ ਨੂੰ ਇੰਟੀਮੀਡੇਟ ਹਰਾਸ ਤੇ ਜਿਹੜੀਆਂ ਉਹ ਖਤਰਾ ਜਿਹੜੀਆਂ ਉਹ ਪੈਦਾ ਕਰਦੀਆਂ ਤੇ ਲੋਕਾਂ ਨੂੰ ਆਪਣੇ ਨਾਲ ਮਿਲਾ ਕੇ ਚਲਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੀਆਂ। ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ, ਸਟੇਟ ਦੀ ਸੋਵਰਨਿਟੀ ਨੂੰ, ਸੇਫਟੀ ਤੇ ਹਿਊਮਨ ਰਾਈਟ ਦੇ ਵਿਕਟਮਸ ਦੇ ਲਈ ਇੱਕ ਵੱਡੀ ਜਿਹੜੀ ਉਹ ਮੁਸ਼ਕਲ ਜਿਹੜੀ ਉਸ ਦੇ ਵਿੱਚ ਰਹਿੰਦੀ ਹੈਗੀ ਆ। ਸੋ ਕਹਿੰਦੇ ਵੀ ਜਿੰਨੇ ਵੀ G7 ਦੇ ਆ ਉਹਨਾਂ ਨੇ ਮਲਟੀ ਟਾਸਕ ਹੋਲਡਰ ਡਾਇਲੋਗ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜਾ ਉਹ ਹੋਣਾ ਚਾਹੀਦਾ ਆ, ਤਾਂ ਜੋ ਸਾਰੇ ਹੀ ਜਾਣੇ ਸਿਵਲ ਸੁਸਾਇਟੀ ਦੇ ਵਿੱਚ, ਅਕੈਡਮੀਆਂ, ਪ੍ਰਾਈਵੇਟ ਸੈਕਟਰ ਇਸ ਚੀਜ਼ ਦੇ ਇੰਪੋਰਟੈਂਟ ਰੋਲ ਨੂੰ ਜਿਹੜਾ ਉਹ ਸਮਝ ਜਿਹੜਾ ਹੋ ਸਕਣ। ਸੋ ਸਪੋਰਟ ਕਰਨ ਦੀ ਲੋੜ ਆ। ਜਿਹੜੇ ਟਾਰਗੇਟ ਹੋਏ ਨੇ TNR ਦੇ ਜਿਹੜੇ ਵੀ ਸਿਵਲ ਸੁਸਾਇਟੀ ਦੇ ਮੈਂਬਰ ਆ, ਡਿਜੀਟਲ TNR ਡਿਟੈਕਸ਼ਨ ਅਕੈਡਮੀ ਜਿਹੜੀ ਉਹ ਸ਼ੁਰੂ ਕਰਨ ਦੀ ਇਹਨਾਂ ਨੇ ਗੱਲ ਕੀਤੀ ਆ। TNR ਰੈਜ਼ਿਲੀਅੰਸ ਤੇ ਰਿਸਪੌਂਸ ਫਰੇਮਵਰਕ ਉਹ ਡਿਵੈਲਪ ਕਰਨ ਦੀ ਗੱਲ, ਤੇ ਇਸ ਦੀ ਓਵਰਆਲ ਕਿੱਦਾਂ ਇਸ ਨੂੰ ਜਿਹੜਾ ਉਹ ਸਮਝਿਆ ਜਾ ਸਕੇ, ਗਲੋਬਲ ਅੰਡਰਸਟੈਂਡਿੰਗ ਇਸ ਥ੍ਰੈਟ ਦੀ, ਉਹਦੇ ਬਾਰੇ ਜਿਹੜਾ ਇੱਕ ਮਤਾ ਇਹਨਾਂ ਨੇ ਹੁਣ ਲਿਆਂਦਾ ਹੈਗਾ ਆ। ਹਰਜੋਤ ਸਿੰਘ ਜੀ ਹੁਣ ਇਹ ਸਮਝ ਨਹੀਂ ਆ ਰਹੀ ਵੀ ਇਸ ਟਾਈਮ ਚੱਲ ਕੀ ਰਿਹਾ ਆ। ਹੁਣ ਕਨਫਿਊਜ਼ਨ ਇਸ ਲਈ ਵੀ ਆ ਵੀ ਇੱਕ ਪਾਸੇ ਤਾਂ ਤੁਸੀਂ ਆਪਸ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜਦੋਂ ਕੈਨੇਡਾ ਦੀ ਧਰਤੀ ਦੇ ਉੱਤੇ ਇੱਕ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਸੋਵਰਨਿਟੀ ਨੂੰ ਛਿੱਕੇ ਟੰਗ ਕੇ ਉਹਨਾਂ ਦੀ ਅਸੈਸੀਨੇਸ਼ਨ ਕੀਤੀ ਜਾਂਦੀ ਆ, ਭਾਈ ਨਿੱਜਰ ਹੁਣਾਂ ਦਾ ਸ਼ਹਾਦਤ ਹੁੰਦੀ ਆ, ਤੁਸੀਂ ਉਹਨਾਂ ਦਿਨਾਂ ਦੇ ਵਿੱਚ ਉਸ ਮੁਲਕ ਦੇ ਨਾਲ ਜਿਸ ਉੱਤੇ ਉਹਦੇ ਪ੍ਰਾਈਮ ਮਿਨਿਸਟਰ ਨੇ ਦੋਸ਼ ਜਿਹੜੇ ਉਹ ਲਾਏ ਹੋਣ, ਉਹਨਾਂ ਦੇ ਨਾਲ ਤੁਸੀਂ ਆਪਣੇ ਹਾਈ ਕਮਿਸ਼ਨਰ, ਅੰਬੈਸਡਰਸ, ਟ੍ਰੇਡ ਟਾਕ, ਵੀਜ਼ਾ ਪ੍ਰੋਸੈਸਿੰਗ ਤੇ ਹੋਰ ਜਿਹੜੀਆਂ ਸਰਵਿਸਿਜ਼ ਆ ਉਹਨਾਂ ਨੂੰ ਮੁੜ ਦੁਬਾਰਾ ਰਿਸਟੋਰ ਕਰਨ ਦੀ ਜਿਹੜੀ ਉਹ
ਗੱਲ ਤੁਸੀਂ ਉਹ ਕਰ ਰਹੇ ਹੈਗੇ ਆ। ਸੋ ਮੋਦੀ ਹੁਣੀ ਜਿਹੜੇ ਆ ਇੰਡੀਆ ਤੋਂ ਤੇ ਕੈਨੇਡੀਅਨ ਜਿਹੜੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ, ਉਹ G7 ਦੀ ਨੇਸ਼ਨਸ ਦੀ ਸਮਿਟ ਅਲਬਰਟਾ ਦੇ ਵਿੱਚ ਉਦੋਂ ਉਹਨਾਂ ਨੇ ਮੁਲਾਕਾਤ ਕੀਤੀ ਸੀ। ਆਪਾਂ ਜਿੱਦਾਂ ਪਹਿਲਾਂ ਵੀ ਦੱਸਿਆ ਵੀ G7 ਦਾ ਮੈਂਬਰ ਤਾਂ ਨਹੀਂ ਹੈ ਇੰਡੀਆ, ਪਰ ਬਹੁਤ ਲੇਲੜੀਆਂ ਕੱਢੀਆਂ ਆਉਣ ਦੇ ਲਈ, ਪਰ ਇਵੈਂਚੁਅਲੀ ਸੱਦਾ ਜਿਹੜਾ ਉਹਨਾਂ ਨੂੰ ਹੁਣ ਮਿਲ ਗਿਆ ਤੇ ਇੱਕ ਹੁਣ ਨਵੇਂ ਪਾਸੇ ਨੂੰ ਗੱਲ ਜਿਹੜੀ ਉਹ ਤੁਰੀ ਆ। ਇਹਨਾਂ ਲੀਡਰਸ ਦੇ ਦੁਆਰਾ ਜਿਹੜੇ ਹਾਈ ਕਮਿਸ਼ਨਰਸ ਆ ਉਹਨਾਂ ਨੂੰ ਡੈਜ਼ਿਗਨੇਟ ਕਰਨ ਦੇ ਲਈ ਕਹਿੰਦੇ ਵੀ ਆਪਸ ਦੇ ਵਿੱਚ ਸੰਧੀ ਜਿਹੜੀ ਉਹ ਹੋ ਗਈ ਆ, ਐਗਰੀ ਕਰ ਗਏ ਨੇ, ਮੰਨ ਚੁੱਕੇ ਨੇ, ਤੇ ਕਹਿੰਦੇ ਰੈਗੂਲਰ ਸਰਵਿਸਿਜ਼ ਤੇ ਬਿਜ਼ਨੈਸਿਸ ਦੇ ਲਈ ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਕੰਮਕਾਜ ਆ ਉਸ ਨੂੰ ਉਹ ਸ਼ੁਰੂ ਕਰਨ ਜਾ ਰਹੇ ਆ। ਸੋ ਤੁਸੀਂ ਦੇਖੋ ਵੀ ਨਿਊਯਾਰਕ ਟਾਈਮਸ ਦੀ ਜਿਹੜੀ ਮੇਨ ਹੈਡਲਾਈਨ ਦੇ ਵਿੱਚ ਵੀ ਇਹੀ ਆ ਵੀ ਇੰਡੀਆ ਐਂਡ ਕੈਨੇਡਾ ਮੂਵ ਟੂ ਮੈਂਡ ਰਿਫਟ ਓਵਰ ਸਿੱਖ ਐਕਟਿਵਿਸਟ ਕਿਲਿੰਗ। ਕੀ ਜਿਹੜਾ ਆ ਉਹ ਇਸ ਟਾਈਮ 2 ਸਾਲ ਜਦੋਂ ਭਾਈ ਨਿੱਜਰ ਹੁਣਾਂ ਦੀ ਸ਼ਹਾਦਤ ਹੁੰਦੀ ਆ, ਆਪਾਂ ਨੂੰ ਦੇਖਿਆ ਸਿੱਖਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਦੁਨੀਆ ਦੀਆਂ ਵੱਡੀਆਂ ਅਖਬਾਰਾਂ ਮੁਲਕਾਂ ਨੇ ਇੱਕ ਵੱਖਰੇ ਧਿਰ ਦੇ ਉੱਤੋਂ ਜਿਹੜਾ ਉਹਨਾਂ ਨੂੰ ਪਛਾਣਿਆ, ਇੱਕ ਨੇਸ਼ਨ ਦੇ ਤੌਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਮੋਹਰ ਲਾਈ। ਪਰ ਅੱਜ ਇੰਡੀਆ ਦਾ ਜਿਹੜਾ ਜ਼ੋਰ ਇੱਕ ਵਾਰੀ ਫਿਰ ਜਿਹੜਾ ਦੁਬਾਰਾ ਆ ਉਹ ਉਧਰ ਚੱਲ ਰਿਹਾ ਆ। ਕੈਨੇਡਾ ਦੇ ਵਿੱਚ ਜਿੱਥੇ G7 ਸਮਿਟ ਦੇ ਦੌਰਾਨ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਦੇ ਉੱਤੇ ਜਿਹੜਾ ਮਤਾ ਲਿਆਂਦਾ ਜਾਂਦਾ ਆ, ਸਾਂਝੀ ਸਟੇਟਮੈਂਟ ਜਾਰੀ ਕੀਤੀ ਜਾਂਦੀ ਆ, ਉਸੇ ਦਰਮਿਆਨ ਇੰਡੀਆ ਤੇ ਕੈਨੇਡਾ ਆਪਣੇ ਜਿਹੜੇ ਸਫਾਰਤਖਾਨੇ ਆ ਉਹਨਾਂ ਨੂੰ ਭਰ ਕੇ ਰੈਗੂਲਰ ਸਰਵਿਸਿਜ਼ ਦੁਬਾਰਾ ਜਿਹੜੀਆਂ ਉਹ ਸ਼ੁਰੂ ਕਰਨ ਜਾ ਰਿਹਾ ਆ। ਸ਼ੁਰੂ ਕਦੋਂ ਕਰ ਰਿਹਾ ਆ? ਭਾਈ ਨਿੱਜਰ ਹੋਣਾ ਦੀ ਅਸੈਸੀਨੇਸ਼ਨ, ਉਹਨਾਂ ਦੀ ਸ਼ਹਾਦਤ ਦੇ ਦਿਨਾਂ ਦੇ ਦੌਰਾਨ। ਸੋ ਇਹਦੇ ਵਿੱਚ ਜਿਹੜੇ ਕੈਨੇਡਾ ਦੇ ਵਿੱਚ ਉਹ ਤਾਂ ਦੇਖੋ ਕਾਫੀ ਸਿੱਖਾਂ ਨੇ ਦਬਾਅ ਪਾਇਆ ਆ, ਉਲਟ ਵੀ ਆ, ਮੁਜ਼ਾਹਰੇ ਵੀ ਕੀਤੇ ਆ, ਸਾਰਾ ਕੁਝ ਜਿਹੜਾ ਹੋਇਆ ਆ। ਪਰ ਇਹ ਦੋਨਾਂ ਮੁਲਕਾਂ ਦੇ ਵਿੱਚ ਆਪਣੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਸੁਲਝਾਉਣ ਦੇ ਲਈ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਅੱਗੇ ਵਧਾਈਆਂ ਜਿਹੜੀਆਂ ਉਹ ਜਾ ਰਹੀਆਂ ਆ। ਸੋ ਇੰਡੀਅਨ ਜਿਹੜੇ ਧਰਤੀ ਦੇ ਉੱਤੇ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਜਿਹੜੀ ਮੰਗ ਆ, ਖਾਲਿਸਤਾਨ ਇੱਕ ਵੱਖਰੇ ਮੁਲਕ ਦੀ ਜਿਹੜੀ ਮੰਗ ਆ, ਉਸ ਨੂੰ ਜਿਹੜਾ ਉਹ ਲੈ ਕੇ ਟਰੂਡੋ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਭੰਡਿਆ ਜਾਂਦਾ ਰਿਹਾ ਆ ਵੀ ਉਹ ਬਹੁਤ ਜ਼ਿਆਦਾ ਜੀ ਇਹਨਾਂ ਦੇ ਨੇੜਤਾ ਸੀਗੀ, ਇਸ ਤਰੀਕੇ ਦੇ ਨਾਲ ਸੀਗਾ। ਪਰ ਅਫਸੋਸ ਵਾਲੀ ਗੱਲ ਆ ਵੀ ਸਥਿਤੀ ਜਿਹੜੀ ਇਸ ਤਰੀਕੇ ਦੇ ਵਿੱਚ ਕੈਨੇਡਾ ਦੇ ਵਿੱਚ ਦੁਬਾਰਾ ਜਿਹੜੀ ਉਹ ਪਹੁੰਚੀ ਆ ਵੀ ਕੈਨੇਡਾ ਆਪਣੀ ਧਰਤੀ ਦੇ ਉੱਤੇ ਮਾਰੇ ਗਏ ਜਿਹੜੇ ਇੱਕ ਐਕਟਿਵਿਸਟ ਆ, ਸਿੱਖ ਐਕਟਿਵਿਸਟ ਆ, ਕੈਨੇਡੀਅਨ ਸਿਟੀਜ਼ਨ ਆ, ਉਸ ਦੀ ਮੌਤ ਨੂੰ, ਉਸ ਦੀ ਅਸੈਸੀਨੇਸ਼ਨ ਨੂੰ ਐਡੀ ਜਲਦੀ ਜਿਹੜੀ ਉਹ ਭੁੱਲ ਰਹੀ ਹੈਗੀ ਆ। ਦੂਸਰੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈਬੀ ਨੇ ਇਹ ਕਿਹਾ ਵੀ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਬੇਨਤੀ ਕਰਨ ਜਾ ਰਿਹਾ ਆ ਵੀ ਜਿਹੜਾ ਲਾਰੈਂਸ ਬਿਸ਼ਨੋਈ ਦਾ ਗੈਂਗ ਹੈਗਾ ਉਸ ਨੂੰ ਕੈਨੇਡਾ ਦੇ ਵਿੱਚ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਜਾਵੇ। ਸਰੋਤਿਆਂ ਨੂੰ ਯਾਦ ਹੋਊਗਾ ਵੀ ਅਮਰੀਕਾ ਨੇ ਕਾਫੀ ਜ਼ਿਆਦਾ ਜਿਹੜੇ ਮੈਕਸੀਕਨ ਗੈਂਗਸ ਹੈਗੇ ਆ ਉਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਹੋਇਆ ਆ। ਉਸ ਤੋਂ ਬਾਅਦ ਫਰਵਰੀ 2025 ਦੇ ਵਿੱਚ ਕੈਨੇਡਾ ਨੇ ਵੀ 7 ਦੇ ਕਰੀਬ ਜਿਹੜੇ ਮੈਕਸੀਕਨ ਗੈਂਗਸ ਆ ਉਹਨਾਂ ਨੂੰ ਟੈਰਰਿਸਟ ਐਲਾਨਿਆ ਹੋਇਆ ਹੈ। ਸੋ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਜੋ ਇੱਕ ਆਪੋਜੀਸ਼ਨ ਦੀ ਲੀਡਰ ਹੈਗੀ ਆ BC ਦੀ ਕੰਜ਼ਰਵੇਟਿਵ, ਉਹਨੇ ਵੀ ਇਹ ਕਿਹਾ ਵੀ ਮੈਂ ਜੋ ਉੱਥੇ ਦੇ ਮੁੱਖ ਮੰਤਰੀ ਆ, ਚੀਫ ਮਿਨਿਸਟਰ ਜੂਡੀ ਟੂਰ, ਜੀ ਹਾਂ, ਮੈਂ ਉਹਨਾਂ ਦੇ ਨਾਲ ਐਗਰੀ ਕਰਦੀ ਹਾਂ। ਸੋ ਦੇਖਦੇ ਹਾਂ ਵੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ ਉਹ ਲਾਰੈਂਸ ਬਿਸ਼ਨੋਈ ਦੇ ਗੈਂਗ ਨੂੰ ਕੈਨੇਡਾ ਦੇ ਵਿੱਚ ਬੈਨ ਕਰਦੇ ਆ ਕਿ ਨਹੀਂ ਕਰਦੇ ਜੀ। ਹੁਣ ਆਪਾਂ ਹਰਜੋਤ ਸਿੰਘ ਜੀ ਬਾਰਡਰ ਟੱਪ ਕੇ ਆਈਏ ਉਰਲੇ ਪਾਸੇ। ਇੱਥੇ ਜਿਹੜੀ ਇਸ ਟਾਈਮ ਚਰਚਾ ਜਿਹੜੀ ਆ ਉਹ ਜੋ ਚੱਲ ਰਹੀ ਆ, ਆਪਾਂ ਨੂੰ ਪਤਾ ਹੈ ਵੀ SB 509 ਬਿੱਲ ਨੂੰ ਲੈ ਕੇ ਹੁਣ ਤੁਸੀਂ ਦੇਖੋ ਵੀ ਨਿਊਜ਼ ਜਿਹੜੀ ਆ HAF ਦੇ ਦੁਆਰਾ ਕੋਨਾ ਕਰਕੇ ਜਿਹੜੀ ਫਾਊਂਡੇਸ਼ਨ ਆ, ਕੋਲੇਸ਼ਨ ਆ, ਉਹਨਾਂ ਦੇ ਦੁਆਰਾ ਕੀ ਜਿਹੜੀ ਉਹ ਲਗਾਈ ਗਈ ਆ। ਉਹ ਕਹਿੰਦੇ ਵੀ ਜਿਹੜਾ ਸੈਨੇਟ ਦਾ ਬਿੱਲ 509 ਆ ਉਹ ਬਹੁਤ ਇੱਕ ਖਤਰਨਾਕ ਲੈਜਿਸਲੇਸ਼ਨ ਆ। ਕਹਿੰਦੇ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਐਡਰੈਸ ਨਹੀਂ ਕਰਦਾ, ਬਲਕਿ ਇਹ ਹਿੰਦੂਆਂ ਦੇ ਉਲਟ ਤੇ ਇੰਡੀਅਨ ਅਮਰੀਕਨਸ ਦੇ ਉਲਟ ਜਿਹੜੀ ਆ ਉਹਨਾਂ ਦੀ ਸੇਫਟੀ ਤੇ ਉਹਨਾਂ ਦੀਆਂ ਸਿਵਲ ਲਿਬਰਟੀਜ਼ ਨੂੰ ਜਿਹੜਾ ਉਹ ਖਤਰਾ ਆ। ਇਹ ਉਹੀ ਸੰਸਥਾਵਾਂ ਨੇ ਜਿਨ੍ਹਾਂ ਦੇ ਉੱਤੇ ਹੁਣੇ ਰੀਸੈਂਟਲੀ ਜਿਹੜੀ ਉਹਨਾਂ ਦੀ ਮੰਗ ਕੀਤੀ ਗਈ ਆ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਦੁਆਰਾ ਵੀ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਫਾਰਾ ਦੇ ਤਹਿਤ ਇਹਨਾਂ ਨੇ ਰਜਿਸਟਰ ਕਿਉਂ ਨਹੀਂ ਕੀਤਾ, ਕਿਉਂਕਿ ਇਹ ਭਾਰਤ ਦੇ ਲਈ ਇੱਕ ਹਿਸਾਬ ਦੇ ਨਾਲ ਏਜੰਟੀ ਦਾ ਕੰਮ ਜਿਹੜਾ ਉਹ ਇੱਥੇ ਕਰ ਰਹੇ ਹੈਗੇ ਆ। ਸੋ ਇਸ ਤੋਂ ਪਿਛਲੇ ਸਾਲ ਵੀ ਜਦ ਇਹੀ ਬਿੱਲ ਅਸੈਂਬਲੀ ਦੇ ਵਿੱਚ
ਜਿਹੜੇ ਅਸੈਂਬਲੀ ਵੂਮਨ ਡਾਕਟਰ ਬੈਂਸ ਨੇ ਲਿਆਂਦਾ ਸੀਗਾ ਤੇ ਸੈਨੇਟ ਦੇ ਵਿੱਚ ਉਸ ਨੂੰ ਮਾਰ ਦਿੱਤਾ ਗਿਆ ਸੀਗਾ। ਹੁਣ ਸੈਨੇਟ ਦੇ ਵਿੱਚ ਇਹ ਬਿੱਲ 509 ਪਾਸ ਹੋ ਚੁੱਕਾ ਆ ਤੇ ਹੁਣ HAF ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਇਹ ਸਾਂਝੇ ਤੌਰ ਦੇ ਉੱਤੇ ਇਸ ਬਿੱਲ ਨੂੰ ਹੁਣ ਕਿਲ ਕਰਨ ਵੱਲ ਨੂੰ ਅੱਗੇ ਜਿਹੜਾ ਆ ਉਹ ਹੁਣ ਵੱਡੇ ਕਾਰਜ ਆ ਉਹਨਾਂ ਨੇ ਆਰੰਭ ਜਿਹੜੇ ਉਹ ਕਰ ਦਿੱਤੇ ਆ। ਸੋ ਹਰਜੋਤ ਸਿੰਘ ਜੀ, ਸੋ ਸਥਿਤੀ ਸਿੱਖਾਂ ਨੂੰ ਜਿਹੜੀ ਆ ਮਾਈਨੋਰਟੀਜ਼ ਵਾਲਿਆਂ ਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਇਸ ਮੌਕੇ ਕੀ ਚੱਲ ਰਿਹਾ ਆ। 509 ਨੂੰ ਸੈਨੇਟ 'ਚ ਪਾਸ ਕਰਾਉਣ ਦੇ ਲਈ ਜ਼ੋਰ ਜਿਹੜਾ ਉਹ ਆਪਣਾ ਲੱਗ ਗਿਆ ਸਾਰਿਆਂ ਦਾ। ਅਜੇ ਅਸੈਂਬਲੀ ਦੇ ਵਿੱਚ ਉਸਨੇ ਜਾਣਾ ਆ ਤੇ ਉਹ ਤੋਂ ਪਹਿਲਾਂ ਹੀ HAF ਤੇ ਕੋਨਾ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਅਮੈਂਡਮੈਂਟਸ ਦੀ ਮੰਗ ਕੀਤੀ ਆ। ਇਸ ਬਿੱਲ ਨੂੰ ਪਾਸ ਨਾ ਕੀਤਾ ਜਾਵੇ ਇਸ ਦੀ ਜਿਹੜੀ ਮੰਗ ਆ ਆਲਰੇਡੀ ਉਹ ਕਰ ਚੁੱਕੇ ਆ ਤੇ ਹੁਣ ਇੱਕ ਵਾਰੀ ਫੇਰ ਉਹਨਾਂ ਨੇ ਆਪਣਾ ਕਾਰਵਾਈਆਂ ਆ ਇਸ ਬਿੱਲ ਨੂੰ ਫੇਲ ਕਰਾਉਣ ਦੇ ਲਈ ਤੇਜ਼ ਕਰ ਦਿੱਤੀਆਂ ਹੈਗੀਆਂ ਆ। ਅੱਜ ਦੇ ਜਿੰਨੀਆਂ ਵੀ ਮੇਜਰ ਨਿਊਜ਼ ਆਊਟਲੈਟਸ ਆ ਉਹਨਾਂ ਨੇ ਹੈਡਿੰਗ ਲਾ ਕੇ ਸਟੋਰੀ ਲਾਈ ਆ ਕਿ ਕੈਲੀਫੋਰਨੀਆ ਹਿੰਦੂਜ਼ ਅਲਾਰਮਡ ਐਜ਼ ਕੈਲੀਫੋਰਨੀਆਜ਼ SV 509 advances in assembly after shutting out all community inputs। ਸੋ ਉਹਨਾਂ ਨੇ ਐਕਸ ਦੇ ਉੱਤੇ ਵੀ ਲਿਖਿਆ ਹੈ ਵੀ ਜਿਹੜਾ SV 509 ਬਿੱਲ ਆ could wrongly train law enforcement to treat Indian origin Californians, especially Hindus, as foreign agents। ਸੋ ਇਹ ਆ ਦੇਖੋ, ਜਦ ਕਿ ਇਸ ਬਿੱਲ ਦੇ ਵਿੱਚ ਇਹ ਆ ਵੀ ਜੋ ਪੁਲਿਸ ਦੀਆਂ ਏਜੰਸੀਜ਼ ਆ ਉਹਨਾਂ ਨੂੰ ਟ੍ਰੇਨਿੰਗ ਦੇਣੀ ਆ ਵੀ ਕਿਸ ਹਿਸਾਬ ਦੇ ਨਾਲ ਬਾਹਰ ਦੀਆਂ ਸਰਕਾਰਾਂ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੀਆਂ ਪਈ ਅਮਰੀਕਨ ਸਿਟੀਜ਼ਨਸ ਨੂੰ ਡਰਾਉਂਦੀਆਂ ਧਮਕਾਉਂਦੀਆਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੀਆਂ। ਸੋ ਇਹ ਕਹਿੰਦੇ ਵੀ ਇਹ ਤਾਂ ਹਿੰਦੂਆਂ ਦੇ ਅਗੇਂਸਟ ਹੈਗਾ ਆ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਕੁਝ ਕੁ ਗੁਰੂ ਘਰ ਕਮੇਟੀਆਂ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਆ ਨਗਰ ਕੀਰਤਨਾਂ ਦੇ ਵਿੱਚ ਜਾਂ ਹੋਰ ਆਪਣੇ ਆਪਣੇ ਪ੍ਰੋਗਰਾਮਾਂ 'ਚ ਬਿਜੀ ਆ। ਸਭ ਤੋਂ ਨੰਬਰ 1 ਪ੍ਰਾਇੋਰਟੀ ਇਸ ਟਾਈਮ ਇਹ ਆ ਵੀ ਅਮਰੀਕਾ ਦੇ ਵਿੱਚ ਅਸੀਂ ਸਿੱਖ ਵਸਦੇ ਆ, ਸਾਡੇ ਬੱਚਿਆਂ ਨੇ ਇੱਥੇ ਹੀ ਰਹਿਣਾ ਹੈਗਾ। ਸਾਡੀ ਪ੍ਰਾਇੋਰਟੀ ਕੀ ਆ ਵੀ ਇਹ ਅਮਰੀਕਾ ਆ ਜਾਂ ਜੋ ਕੁਝ ਪੰਜਾਬ 'ਚ ਵਾਪਰਿਆ ਉਹ ਹੈਗਾ ਆ। ਇਹ ਸਾਰਿਆਂ ਨੂੰ ਸੋਚਣਾ ਚਾਹੀਦਾ। ਜਦੋਂ ਉੱਥੇ ਕੁਝ ਵੀ ਹੁੰਦਾ ਜਾਂ ਦੁਨੀਆ 'ਚ ਕਿਤੇ ਵੀ ਹੁੰਦਾ, ਚਾਹੇ ਕਿਸਾਨ ਮੋਰਚਾ ਆ, ਚਾਹੇ ਦਲਿਤਾਂ ਦੇ ਉਲਟ ਕਿਸੇ ਤਰ੍ਹਾਂ ਦਾ ਧੱਕਾ ਹੁੰਦਾ, ਤੇ ਅਮਰੀਕਾ ਦੇ ਜਿਹੜੇ ਸਿੱਖ ਹੈਗੇ ਆ ਉਹ ਰੌਲਾ ਪਾਉਂਦੇ ਹੈਗੇ ਆ, ਪ੍ਰੋਟੈਸਟ ਕਰਦੇ ਹੈਗੇ ਆ। ਸੋ ਆਪਣੀ ਆਵਾਜ਼ ਉਠਾਉਂਦੇ ਹੈਗੇ ਆ, ਰੇਡੀਓ ਤੇ ਬੋਲਦੇ ਆ, ਅਖਬਾਰਾਂ 'ਚ ਲਿਖਦੇ ਆ। ਸੋ ਜੇ ਤੁਹਾਡੀ ਇਹ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਤੁਹਾਡੇ ਗੋਲੀਆਂ ਮਾਰੀਆਂ ਜਾਊਗੀਆਂ, ਤੁਹਾਨੂੰ ਡਰਾਇਆ ਧਮਕਾਇਆ ਜਾਊਗਾ, ਤੇ ਜੇ ਤੁਸੀਂ ਇਸ ਇਸ਼ੂ ਦੇ ਉੱਤੇ ਨਹੀਂ ਬੋਲਦੇ ਤੇ ਸਿਰਫ ਕੰਨ ਰਸ ਦੇ ਲਈ ਪੰਜਾਬ ਦੀਆਂ ਖਬਰਾਂ ਉੱਥੇ ਭਗਵੰਤ ਮਾਨ ਨੇ ਆਹ ਕਰਤਾ, ਅਕਾਲੀਆਂ ਨੇ ਆਹ ਕਰਤਾ, ਉਹਨਾਂ ਨੇ ਆਹ ਕਰਤਾ, ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕੀ ਦੇ ਕੇ ਜਾ ਰਹੇ ਹੈਗੇ ਆ? ਕੀ ਤੁਸੀਂ ਅਮਰੀਕਾ ਨੂੰ ਵੀ ਉਦਾਂ ਦਾ ਹੀ ਬਣਾਉਣਾ ਚਾਹੁੰਦੇ ਆ ਜਿੱਥੇ ਅਸੀਂ ਪੰਜਾਬ ਦੇ ਵਿੱਚ ਇੰਡੀਆ ਨੂੰ ਛੱਡ ਕੇ ਆਏ ਹੈਗੇ ਆ? ਸੋ ਸਾਡਾ ਸਾਰੀਆਂ ਜਿਹੜੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਆ ਉਹਨਾਂ ਨੂੰ ਇਸ ਪ੍ਰਾਇੋਰਟੀ ਲਿਸਟ ਦੇ ਉੱਤੇ SV 509 ਜਿਹੜਾ ਬਿੱਲ ਆ ਇਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਹੈ। ਇਹ ਕੋਈ ਕਿਸੇ ਮੁਲਕ ਦੀ ਆਜ਼ਾਦੀ ਦੇ ਲਈ ਲੜਾਈ ਨਹੀਂ ਆ, ਇਹ ਅਮਰੀਕਨ ਸਿਟੀਜ਼ਨਸ ਨੂੰ ਸੇਫ ਕਰਨ ਦੇ ਲਈ ਜੋ ਅਮਰੀਕਾ ਦਾ ਕਨਸਟੀਟਿਊਸ਼ਨ ਅਲਾਉ ਕਰਦਾ ਆ ਉਹ ਲੜਾਈ ਹੈਗੀ ਆ। ਪਈ ਬਾਹਰਲਾ ਕੋਈ ਵੀ ਬੰਦਾ ਆ ਕੇ, ਕੋਈ ਵੀ ਮੁਲਕ ਹੋਵੇ, ਚਾਹੇ ਈਰਾਨ ਆ, ਰਸ਼ੀਆ ਆ, ਇੰਡੀਆ ਆ, ਕੋਈ ਵੀ ਇੱਥੇ ਦੇ ਸਿਟੀਜ਼ਨ ਨੂੰ ਆ ਕੇ ਧਮਕੀਆਂ ਨਾ ਦੇ ਸਕੇ। ਸੋ ਇੰਨੀ ਮਿਹਨਤ ਤੋਂ ਬਾਅਦ ਸੈਨੇਟ ਚੋਂ ਵੀ ਬਿੱਲ ਪਾਸ ਹੋ ਚੁੱਕਾ, ਹੁਣ ਅਸੈਂਬਲੀ 'ਚ ਜਾਣਾ ਆ। ਹੁਣ ਇਹਨਾਂ ਆਰਗੇਨਾਈਜੇਸ਼ਨਸ ਨੇ ਫੁੱਲ ਫਲੈਜ ਜਿਹੜਾ ਆ ਉਹ ਇਹਦੇ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਸੋ ਅੱਜ ਦੀਆਂ ਸਾਰੀਆਂ ਅਖਬਾਰਾਂ 'ਚ ਹੈਡਲਾਈਨਸ ਲੱਗੀਆਂ ਆ ਵੀ ਅਸੀਂ ਦੋਨੋਂ ਹੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਕੋਹਿਨਾ ਜਿਹੜੀ ਆ ਇਸ ਦਾ ਵਿਰੋਧ ਕਰਨ ਜਾ ਰਹੇ ਆ ਵੀ ਇਹ ਹਿੰਦੂਆਂ ਦੇ ਉਲਟ ਬਿੱਲ ਹੈਗਾ, ਜਦ ਕਿ ਕਿਤੇ ਵੀ ਇਦਾਂ ਦੀ ਕੋਈ ਗੱਲ ਨਹੀਂ ਹੈ। ਜੇ ਹਿੰਦੂਆਂ ਨਾਲ ਵੀ ਕਿਤੇ ਧੱਕਾ ਹੁੰਦਾ ਹੈ ਉਹਦਾ ਵੀ ਵਿੱਚ ਹੀ ਆਉਂਦਾ ਆ ਵੀ ਹਾਂ ਜੇ ਅਮਰੀਕਨ ਹਿੰਦੂ ਕੋਈ ਸਿਟੀਜ਼ਨ ਆ ਉਹਨੂੰ ਕੋਈ ਧਮਕੀ ਦਿੰਦਾ ਆ, ਉਹਨੂੰ ਡਰਾਉਂਦਾ ਹੈਗਾ, ਉਹ ਉਹਦੇ ਸੇਫਟੀ ਦੇ ਲਈ ਇਹ ਬਿੱਲ ਹੈਗਾ। ਸੋ ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਬਣਦਾ ਆ, ਸਾਡੀਆਂ ਜਿੰਨੀਆਂ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਆ ਉਹ ਅਕਾਊਂਟੇਬਿਲਟੀ ਉਹਨਾਂ ਤੋਂ ਬਣਾਓ, ਉਹਨਾਂ ਨੂੰ ਪੁੱਛੋ ਵੀ ਭਾਈ ਤੁਸੀਂ ਕੀ ਕਰ ਰਹੇ ਹੈਗੇ ਆ। ਖਾਸ ਕਰਕੇ ਫਰੀਮੌਂਟ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਆ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਸੀ, ਉਹਨਾਂ ਨੂੰ ਹੁਣ ਇਹ ਚਾਹੀਦਾ ਵੀ ਤੁਸੀਂ ਕੀ ਕਰ ਰਹੇ ਆ। ਅਮਰੀਕਨ ਜਿਹੜੀ ਹੋਰ ਆਰਗੇਨਾਈਜੇਸ਼ਨਸ ਲਾ ਮੇਕਰਸ ਨੂੰ ਕੀ ਦੱਸ ਰਹੇ ਆ, ਜਿਹੜੇ ਲਾ ਐਨਫੋਰਸਮੈਂਟ ਆ, ਤੁਸੀਂ ਕਿਹੜੀਆਂ ਟ੍ਰੇਨਿੰਗਸ ਜਿਹੜੀਆਂ ਉਹਨਾਂ ਨੂੰ ਦੱਸ ਰਹੇ ਆ? ਹਾਂ ਚਲੋ ਬਹੁਤ ਵਧੀਆ ਕਾਰਜ ਕੀਤਾ, ਇਨਵੈਸਟੀਗੇਸ਼ਨ ਕੀਤੀ ਤੁਸੀਂ ਇਹਨਾਂ ਆਰਗੇਨਾਈਜੇਸ਼ਨਸ ਦੇ ਉਲਟ, ਵਧੀਆ ਹੈ, ਬਹੁਤ ਵਧੀਆ, ਚੰਗੀ ਗੱਲ ਆ। ਪਰ ਅਗਲੀ ਕਾਰਵਾਈ ਦੇਖੋ ਜਿਸ ਤਰੀਕੇ ਦੇ ਨਾਲ ਉਹ ਜਿੱਥੇ ਜਾ ਕੇ ਆਪਣੀਆਂ ਜੜ੍ਹਾਂ ਵੱਢ ਰਹੇ ਆ ਉਹਦਾ ਤੁਹਾਡੇ ਕੋਲ ਕੀ ਜਵਾਬ ਹੈਗਾ ਆ? ਇਹ ਵੀ ਜਿਹੜਾ ਉਹ ਆਪਾਂ ਨੂੰ ਸਮਝਣ ਦੀ ਜਿਹੜੀ ਜ਼ਰੂਰਤ ਆ।
ਇਹ ਨਾ ਕਰੋ ਵੀ ਹੁਣ ਤੁਸੀਂ ਮਾਈਂਡ ਕਰਿਓ ਜਾਂ ਗੁੱਸਾ ਕਰਿਓ ਵੀ ਸਾਨੂੰ ਜਿਹੜਾ ਉਹ ਕਿਉਂ ਜਿਹੜਾ ਉਹ ਕਿਹਾ ਜਾ ਰਿਹਾ। ਇਹ ਆਪਾਂ ਭਵਿੱਖ ਦੀ ਖਾਤਰ ਇਹ ਜਿਹੜੀ ਗੱਲ ਕਰ ਰਹੇ ਹਾਂ, ਜੇ ਆਪਾਂ ਇਹਨਾਂ ਨੂੰ ਸਵਾਲ ਨਹੀਂ ਕਰਾਂਗੇ, ਉਹਨਾਂ ਨੂੰ ਨਹੀਂ ਪੁੱਛਾਂਗੇ ਵੀ ਭਾਈ ਕੀ ਤੁਸੀਂ ਕਰ ਰਹੇ ਆ, ਤਾਂ ਫਿਰ ਕੰਮ ਜਿਹੜਾ ਉਹ ਖਰਾਬ ਆ। ਕੱਲਾ ਇੱਕ ਗੁਰੂ ਘਰ ਦਾ ਇਹ ਕੰਮ ਨਹੀਂ, ਕੱਲੇ ਇੱਕ ਸਿੱਖ ਦਾ ਇਹ ਕੰਮ ਨਹੀਂ, ਕੱਲੀ ਇੱਕ ਮਾਈਨੋਰਟੀ ਵਾਲਿਆਂ ਦਾ ਇਹ ਕੰਮ ਨਹੀਂ, ਇਹ ਸਾਰਿਆਂ ਦਾ ਸਾਂਝਾ ਜਿਹੜਾ ਇਹ ਕੰਮ ਆ। ਸਿੱਖਾਂ ਨੇ ਆਪਣੇ ਮੋਢਿਆਂ ਤੇ ਦਾ ਭਾਰ ਚੱਕਿਆ ਹੈ ਬਿੱਲ ਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਇਹ ਇਸ ਟਾਈਮ ਇਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਲੱਗੇ ਹੋਏ ਆ। ਹੁਣ ਮੋਦੀ ਦੇਖੋ ਕੈਨੇਡਾ ਜਾ ਕੇ ਗਿਆ ਆ, ਤੇ HAF ਵਾਲੇ ਦੇਖੋ ਕਿੱਦਾਂ ਤੇਜ਼ ਜਿਹੜੇ ਉਹ ਹੋਏ ਪਏ ਆ ਵੀ ਸੈਨੇਟ ਦੇ ਵਿੱਚ ਇਹ ਬਿੱਲ ਪਾਸ ਕਿੱਦਾਂ ਹੋ ਗਿਆ। ਉਹ ਅਗਲਾ ਮੰਗਦਾ ਹੋਣਾ ਰਿਪੋਰਟ ਅਮਿਤ ਸ਼ਾਹ ਵੀ ਹਾਂ ਭਾਈ ਤੁਸੀਂ ਕੀ ਕਰ ਰਹੇ ਹੋ, ਤੇ ਉਹ ਅੱਗੋਂ ਜਿਹੜੇ ਹੁਣ ਕਿਸ ਤਰੀਕੇ ਦੇ ਨਾਲ ਲੱਗੇ ਹੋਏ ਨੇ, ਡਟੇ ਹੋਏ ਨੇ, ਇਹ ਜਿਹੜਾ ਉਹ ਦੇਖਣ ਵਾਲੀ ਗੱਲ ਆ। ਮੰਨ ਲਓ ਹਰਜੋਤ ਸਿੰਘ ਜੀ, ਆਪਾਂ ਨੂੰ ਹਰ ਇੱਕ ਪਰਸਪੈਕਟਿਵ ਤੋਂ ਇਹਨੂੰ ਸੋਚਣਾ ਤੇ ਦੇਖਣਾ ਪੈਣਾ ਆ, ਹਰ ਇੱਕ ਐਂਗਲ ਤੋਂ ਕਰਨਾ ਪੈਣਾ ਆ। ਅਸੈਂਬਲੀ 'ਚ ਮੰਨ ਲਓ ਆਪਾਂ ਪਾਸ ਵੀ ਕਰਾ ਦਿੰਨੇ ਆ, ਗਵਰਨਰ ਤੱਕ ਰੀਚ ਹੈਗੀ ਆਪਣੀ ਕਿਸੇ ਦੀ? ਕਿ ਗਵਰਨਰ ਤੋਂ ਆਲਰੇਡੀ ਜਿਹੜਾ ਕਾਸਟ ਵਾਲਾ ਬਿੱਲ ਆ ਫੇਲ ਕਰਵਾਤਾ ਸੀ ਉਹਨਾਂ ਨੇ, ਵੀਟੋ ਕਰਾਤਾ ਸੀਗਾ। ਇੱਕ ਵਾਰੀ ਜਦੋਂ ਪੰਜਾਬੀ ਲੈਂਗੁਏਜ ਵਾਲਾ ਸੀਗਾ, ਉਹ ਵੀ ਜਿਹੜਾ ਉਹ ਗਵਰਨਰ ਨੇ ਜਿਹੜਾ ਵੀਟੋ ਕਰ ਦਿੱਤਾ ਸੀਗਾ। ਮੰਨ ਲਓ ਆਪਾਂ ਬਹੁਤ ਵਧੀਆ ਸੋਚ ਰੱਖਦੇ ਆ ਵੀ ਇਹ ਪਾਸ ਆਪਣਾ ਅਸੈਂਬਲੀ ਚੋਂ ਵੀ ਪਾਸ ਹੋ ਜਾਂਦਾ ਆ, ਫਿਰ ਅੱਗੇ ਕੀ ਗਵਰਨਰ ਦਾ ਕੰਨ ਤਾਂ ਨਹੀਂ ਅਗਲਿਆਂ ਨੇ ਭਰ ਦਿੱਤੇ ਪਹਿਲਾਂ ਹੀ? ਆਪਣੀ ਕੀ ਅਪਰੋਚ ਹੋਣੀ ਚਾਹੀਦੀ ਆ ਲਾ ਐਨਫੋਰਸਮੈਂਟ ਨੂੰ, ਜਿਹੜਾ ਉਹ ਕੀ ਜਿਹੜਾ ਉਹ ਚੱਲ ਰਿਹਾ ਹੈਗਾ ਆ, ਕੀ ਉਹਨਾਂ ਨੂੰ ਦੱਸਣਾ ਹੈਗਾ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਦੇਖਣ ਦੀ ਜਿਹੜੀ ਉਹ ਲੋੜ ਹੈਗੀ ਆ। ਸੋ ਹਰਜੋਤ ਸਿੰਘ ਜੀ, ਵੱਡੇ ਪੱਧਰ ਦੇ ਉੱਤੇ ਹਮਲਾ ਮਾਰਨ ਦੀ ਜ਼ਰੂਰਤ ਆ। ਆਪਾਂ ਇਸ ਚੀਜ਼ ਸੋਚ ਕੇ ਜਿਹੜਾ ਖੁਸ਼ ਨਾ ਹੋ ਜਾਈਏ ਵੀ ਹਾਂ ਜੀ ਹੁਣ ਆਪਾਂ ਸੈਨੇਟ ਦੇ ਵਿੱਚ ਇਸ ਨੂੰ ਪਾਸ ਕਰਾ ਲਿਆ ਤੇ ਹੁਣ ਆਪਾਂ ਨੂੰ ਅੱਗੇ ਕੁਝ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। US ਦੀ ਲਾ ਐਨਫੋਰਸਮੈਂਟ ਨੂੰ ਐਜੂਕੇਟ ਕਰਨਾ, ਭਾਰਤ ਸਰਕਾਰ ਦੇ ਜਿਹੜੇ ਕੈਂਪੇਨ ਚੱਲ ਰਹੇ ਆ ਇੰਟੀਮੀਡੇਸ਼ਨ ਦੇ, ਬੁਲਿੰਗ ਦੇ, ਮਰਡਰ ਕਮਿਟ ਕਰਨ ਦੇ, ਅਸੈਸੀਨੇਸ਼ਨ ਪਲਾਟਸ ਜਿਹੜੇ ਉਹ ਬਣਾਉਣ ਦੇ, ਮਰਡਰ ਫਾਰ ਹਾਇਰ ਜਿਹੜੇ ਪਲਾਟਸ ਦੇ ਉੱਤੇ ਅਮਰੀਕਨ ਸੋਇਲ ਦੇ ਉੱਤੇ, ਜੇ ਇਹ ਗੱਲ ਅਸੀਂ ਲਾ ਐਨਫੋਰਸਮੈਂਟ ਨੂੰ ਦੱਸਦੇ ਹਾਂ ਤਾਂ ਇਹ ਹਿੰਦੂ ਫੋਬੀਆ ਨਹੀਂ, ਇਹ ਐਂਟੀ ਹਿੰਦੂ ਜਾਂ ਐਂਟੀ ਇੰਡੀਅਨ ਨਹੀਂ, ਇਹ ਫਾਰ ਅਮਰੀਕਨ ਦੀ ਜਿਹੜੀ ਉਹ ਆਪਾਂ ਗੱਲ ਕਰ ਰਹੇ ਹਾਂ ਵੀ ਅਮਰੀਕਨ ਲੋਕਾਂ ਦੀ ਸੁਰੱਖਿਆ ਕਿਸ ਤਰੀਕੇ ਦੇ ਨਾਲ ਯਕੀਨੀ ਜਿਹੜੀ ਉਹ ਬਣਾਈ ਜਿਹੜੀ ਉਹ ਜਾ ਸਕੇ। ਜਦ ਬੀਤੇ ਦਿਨਾਂ ਦੇ ਵਿੱਚ 6 ਜੂਨ ਨੂੰ ਵਾਸ਼ਿੰਗਟਨ DC ਦੇ ਵਿੱਚ ਹਾਊਸ ਦੇ ਵਿੱਚ ਅਰਦਾਸ ਹੋਈ, ਉਸ ਤੋਂ ਬਾਅਦ ਚ ਜਿਹੜੇ ਉੱਥੇ ਪਹੁੰਚੇ ਸੀਗੇ ਲਾ ਮੇਕਰਸ, ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਹਾਂ ਜੇ ਕੋਈ ਇਦਾਂ ਦੀ ਮਸਲਾ ਆਉਂਦਾ ਆ ਤਾਂ ਅਸੀਂ ਅਜਿਹੇ ਕਾਨੂੰਨਾਂ ਦੇ ਹੱਕ ਦੇ ਵਿੱਚ ਹੈਗੇ ਆ। ਇਸੇ ਤਰੀਕੇ ਦੇ ਨਾਲ ਹੋਰ ਜਿਹੜੇ ਲਾ ਮੇਕਰਸ ਆ, ਲਾ ਐਨਫੋਰਸਮੈਂਟ ਵਾਲੇ ਆ, ਉਹਨਾਂ ਨੂੰ ਤੁਹਾਨੂੰ ਦੱਸਣ ਦੀ ਜ਼ਰੂਰਤ ਆ। ਜਦੋਂ ਅਗਲੇ ਤੁਹਾਡੇ ਖਿਲਾਫ ਜਾ ਕੇ ਗੁਰੂ ਘਰਾਂ ਨੂੰ ਉਲਟ ਜਿਹੜਾ ਉਹ ਬੋਲ ਕੇ, ਦਹਿਸ਼ਤਗਰਦ ਅੱਡੇ ਦੱਸ ਕੇ, ਨਸ਼ੇ ਦੇ ਜਿਹੜੇ ਅੱਡੇ ਦੱਸ ਕੇ ਲਾ ਐਨਫੋਰਸਮੈਂਟ ਦੇ ਕੰਨ ਭਰ ਰਹੇ ਆ, ਤੇ ਤੁਸੀਂ ਹੁਣ ਤੱਕ ਕੀ ਕੀਤਾ ਆ ਜੀ? ਇਹ ਵੀ ਥੋੜਾ ਜਿਹਾ ਦੱਸਿਆ ਜਾਵੇ ਵੀ ਤੁਸੀਂ ਉਹਨਾਂ ਨੂੰ ਕੋਈ ਟ੍ਰੇਨਿੰਗ ਹੋਰ ਦਿੱਤੀ ਆ, ਉਹਨਾਂ ਨੂੰ ਸੱਦ ਕੇ ਜਿਹੜਾ ਉਹ ਤੁਸੀਂ ਕੀ ਜਿਹੜਾ ਉਹ ਕਰ ਰਹੇ ਆ। ਸੋ ਇਹ ਇੱਕ ਕਮੇਟੀ ਦਾ ਕੰਮ ਨਹੀਂ, ਇਹ ਸਾਰੇ ਗੁਰੂ ਘਰਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਹਾਂ, ਆਪਣੇ ਉੱਥੇ ਆਉਂਦੇ ਨੇ, ਆਪਾਂ ਉਹਨਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕਰ ਦਿੰਦੇ ਆ ਤੇ ਆਪਾਂ ਉਹਨੇ ਚ ਖੁਸ਼, ਅਗਲੇ ਵੀ ਖੁਸ਼, ਅਗਲੇ ਜਿਹੜੀ ਉਹ ਫਤਿਹ ਬੁਲਾ ਕੇ ਚਲੇ ਜਾਂਦੇ ਆ। ਅਸੀਂ ਸਿੱਖ ਏਦਾਂ ਖੁਸ਼ ਪੱਬਾਂ ਭਾਰ ਹੋ ਜਾਂਦੇ ਵੀ ਲੈ ਵੀ ਦੇਖ ਵੀ ਉਹਨੇ ਆਪਾਂ ਨੂੰ ਗੁਰੂ ਘਰ ਜਾ ਕੇ ਫਤਿਹ ਬੁਲਾਤੀ, ਹੁਣ ਤਾਂ ਬੱਲੇ ਬੱਲੇ ਜਿਹੜੀ ਹੋ ਗਈ ਆ। ਪਰ ਅੰਦਰ ਖਾਤੇ ਕੀ ਕਰ ਰਹੇ ਹੋ? ਕਿੱਥੇ ਜਿਹੜੀ ਆ ਆਪਣੀ ਮਜ਼ਬੂਤੀ ਦੇ ਨਾਲ ਆਪਣੇ ਪੈਰ ਜਿਹੜੇ ਉਹ ਲਾਉਣੇ ਆ, ਕਿੱਥੇ ਤੁਹਾਡੀਆਂ ਜੜ੍ਹਾਂ ਵੱਢਣ ਦੀ ਕੋਸ਼ਿਸ਼ ਹੋ ਰਹੀ ਆ? ਉਹਦੇ ਲਈ ਕਾਰਵਾਈਆਂ ਜਿਹੜੀਆਂ ਆਪਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ, ਸੁਚੱਜੇ ਢੰਗ ਦੇ ਨਾਲ, ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਨਹੀਂ ਤਾਂ ਫਿਰ ਆਪਾਂ ਬਾਅਦ ਦੇ ਵਿੱਚ ਆਪਾਂ ਫਿਰ ਪਛਤਾਉਂਦੇ ਆ ਵੀ ਆ ਕੀ ਹੋ ਗਿਆ। ਇਹ ਬਾਅਦ ਦੇ ਵਿੱਚ ਕਹਿਣਾ ਨਾ ਲੈ ਯਾਰ ਆਪਾਂ ਤਾਂ ਅਸੈਂਬਲੀ 'ਚ ਪਾਸ ਕਰਾ ਲਿਆ ਸੀ ਤਾਂ ਗਵਰਨਰ ਨੇ ਫੇਲ ਕਰਤਾ, ਹੁਣ ਆਪਾਂ ਕੀ ਜਿਹੜਾ ਉਹ ਕਰ ਸਕਦੇ ਆ। ਸੋ ਉਹਦੇ ਲਈ ਪਹਿਲਾਂ ਹੀ ਜਿਹੜਾ ਉਹ ਤਿਆਰੀਆਂ ਰੱਖੋ ਵੀ ਅਸੈਂਬਲੀ 'ਚ ਕਿੱਦਾਂ ਪਾਸ ਕਰਾਉਣਾ ਤੇ ਗਵਰਨਰ ਤੋਂ ਇਸ ਦੇ ਉੱਤੇ ਸਾਈਨ ਕਿੱਦਾਂ ਕਰਾਉਣੇ। ਤੋ ਸਾਡਾ ਇਸ ਖਬਰ ਨੂੰ ਸਾਂਝੀ ਕਰਨ ਦਾ ਮਤਲਬ ਇਹ ਆ ਵੀ ਜਿੱਥੇ ਇੰਨੀ ਮਿਹਨਤ ਕੀਤੀ ਆ, ਸੈਨੇਟ ਦੇ ਵਿੱਚ ਯੂਨੈਨੀਮਸਲੀ ਬਿੱਲ ਪਾਸ ਹੋਇਆ 38 ਦੇ ਮੁਕਾਬਲੇ 0 ਦੇ ਨਾਲ ਜੀ। ਦੂਸਰੇ ਪਾਸੇ ਹੁਣ ਇਹ ਅਸੈਂਬਲੀ ਦੇ ਵਿੱਚ ਜਾਣਾ ਆ ਤੇ ਫਿਰ ਗਵਰਨਰ ਨੇ ਇਹਦੇ ਤੇ ਸਾਈਨ ਕਰਨੇ ਹੈਗੇ ਆ।
ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਕੋਹਿਨਾ ਜਿਹੜੀ ਹਿੰਦੂਆਂ ਦੀ ਆਰਗੇਨਾਈਜੇਸ਼ਨ ਆ, ਇਹਨਾਂ ਨੇ ਫੁੱਲ ਪਲੈਜ ਜਿਹੜੀ ਕੈਂਪੇਨ ਆ ਉਹ ਸ਼ੁਰੂ ਕਰ ਦਿੱਤੀ ਆ ਅਸੈਂਬਲੀ ਮੈਂਬਰਸ ਨੂੰ ਕੰਟੈਕਟ ਕਰਨ ਦੇ ਲਈ ਤੇ ਗਵਰਨਰ ਦੇ ਆਫਿਸ ਨੂੰ ਕੰਟੈਕਟ ਕਰਨ ਦੇ ਲਈ। ਸੋ ਸਾਡੇ ਸਾਰੇ ਸਿੱਖਾਂ ਦਾ, ਜਿੰਨੇ ਵੀ ਸਾਡੇ ਲਿਸਨਰ ਆ, ਉਹਨਾਂ ਦਾ ਫਰਜ਼ ਬਣਦਾ ਵੀ ਜਿਹੜੀ ਵੀ ਗੁਰੂ ਘਰ ਦੇ ਵਿੱਚ ਤੁਸੀਂ ਜਾਂਦੇ ਹੋ, ਉਸ ਗੁਰੂ ਘਰ ਦੀ ਕਮੇਟੀ ਨੂੰ ਪੁੱਛੋ ਵੀ ਭਾਈ SV 509 ਬਿੱਲ ਦੇ ਉੱਤੇ ਤੁਸੀਂ ਜਿਹੜੇ ਬਾਕੀ ਸਾਡੇ ਹੋਰ ਸਿੱਖ ਭੈਣ ਭਰਾ ਆ ਜਾਂ ਸਾਡੇ ਜਿਹੜੇ ਹੋਰ ਅਮਰੀਕਨ ਨੇਬਰਸ ਹੈਗੇ ਆ, ਉਹਨਾਂ ਨੂੰ ਐਜੂਕੇਟ ਕਰਨ ਦੇ ਲਈ ਕੀ ਤੁਹਾਡੀ ਜਿਹੜੀ ਆ ਸੇਵਾਵਾਂ ਆ, ਕੀ ਤੁਸੀਂ ਕਰ ਰਹੇ ਆ, ਕੀ ਤੁਸੀਂ ਸੁੱਤੇ ਪਏ ਹੈਗੇ ਆ। ਇਹ ਬਹੁਤ ਜ਼ਰੂਰੀ ਹੈਗਾ। ਜੇ ਬਿੱਲ ਇਸ ਵਾਰੀ ਫਿਰ ਗਵਰਨਰ ਨੇ ਵੀਟੋ ਕਰ ਦਿੱਤਾ, ਔਰ ਇਹਦੇ ਬਹੁਤ ਜ਼ਿਆਦਾ ਚਾਂਸ ਆ, ਇਹ ਆਪਾਂ ਬਿਲਕੁਲ ਕਹਿ ਰਹੇ ਆ, ਅਸੀਂ ਹਵਾਈ ਪੁਲ ਨਹੀਂ ਬਣਾਉਂਦੇ ਪਏ, ਹਾਂ ਜੀ ਆਹ ਹੋ ਜਾਣਾ 2 ਮਹੀਨਿਆਂ ਦੇ ਵਿੱਚ ਰੈਡੀ ਹੋ ਜਾਓ, ਬਿਲਕੁਲ। ਸੋ ਇਹ ਬਹੁਤ ਜ਼ਿਆਦਾ ਚਾਂਸ ਆ ਵੀ ਕੈਲੀਫੋਰਨੀਆ ਦਾ ਗਵਰਨਰ ਗੈਬਨ ਨਿਊਸਮ ਇਸ ਬਿੱਲ ਨੂੰ ਵੀਟੋ ਕਰੇਗਾ, ਕਿਉਂਕਿ ਉਹਨੇ ਪਹਿਲਾਂ ਵੀਟੋ ਕੀਤੇ ਹੈਗੇ ਆ, ਕਿਉਂਕਿ ਖੁਦ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਤੇ ਉਹਨੂੰ ਪਤਾ ਵੀ ਹੁਣ ਕਿਸ ਤਰ੍ਹਾਂ ਜਿਹੜੀਆਂ ਡੋਨੇਸ਼ਨਸ ਇਕੱਠੀਆਂ ਕਰਨੀਆਂ ਹੈਗੀਆਂ। ਸਿੱਖਾਂ ਦੀ ਗਿਣਤੀ ਬਹੁਤ ਵੱਡੀ ਆ ਕੈਲੀਫੋਰਨੀਆ ਦੇ ਵਿੱਚ, ਜੇ ਅਸੀਂ ਇਹਦੇ ਵਿੱਚ ਹਾਰ ਜਾਂਦੇ ਆ, ਬਿੱਲ ਵੀਟੋ ਹੋ ਜਾਂਦਾ, ਫਿਰ ਗਾਹਾਂ ਨੂੰ ਕਿਸੇ ਨੇ ਜਿਹੜਾ ਤੁਹਾਡੀ ਸਾਈਡ ਨਹੀਂ ਲੈਣੀ। ਬਹੁਤ ਜ਼ੋਰ ਕਰਕੇ ਜਿਹੜੇ ਆ ਇਹ ਬਿੱਲ ਨੂੰ ਲੈ ਕੇ ਆਏ ਹੈਗੇ ਆ। ਸੋ ਪੂਰੀ ਹੁਣ ਤੁਸੀਂ ਦੇਖ ਲਓ ਵੀ ਇਹ ਆਰਗੇਨਾਈਜੇਸ਼ਨਸ ਨੇ ਜ਼ੋਰ ਲਾਣਾ ਸ਼ੁਰੂ ਕਰਤਾ। ਸਾਡਾ ਸਾਰਿਆਂ ਦਾ ਫਰਜ਼ ਬਣਦਾ, ਕੱਲੇ ਗੁਰਸਿੱਖ ਦਾ, ਕੱਲੇ ਸਿੱਖ ਦਾ, ਕੱਲੇ ਪੰਜਾਬੀ ਦਾ, ਨੋ ਮੈਟਰ ਤੁਸੀਂ ਪੰਜਾਬੀ ਆ, ਸਿੱਖ ਆ, ਹਿੰਦੂ ਆ, ਮੁਸਲਮਾਨ ਆ। ਅਮਰੀਕਾ 'ਚ ਅਸੀਂ ਰਹਿਣਾ, ਬੱਚਿਆਂ ਨੇ ਵੀ ਸਾਡਿਆਂ ਨੇ ਇੱਥੇ ਰਹਿਣਾ। ਸੋ ਉਹਨਾਂ ਦੇ ਫਿਊਚਰ ਦੇ ਲਈ ਇਹ ਬਿੱਲ ਹੈਗਾ, ਤਾਂ ਕੋ ਬਾਹਰ ਦਾ ਮੁਲਕ ਆ ਕੇ ਧੱਕਾ ਨਾ ਕਰ ਸਕੇ। ਸੋ ਆਪਣੀ ਕਮੇਟੀ ਨੂੰ, ਜਿਹੜੀ ਗੁਰੂ ਘਰਾਂ ਦੀ ਕਮੇਟੀ ਆ, ਉਹਨੂੰ ਅਕਾਊਂਟੇਬਿਲਟੀ, ਉਹਨਾਂ ਨੂੰ ਅਕਾਊਂਟੇਬਲ ਬਣਾਓ ਵੀ ਭਾਈ ਕੀ ਤੁਹਾਡਾ ਜਿਹੜਾ ਤੁਸੀਂ ਹਰ ਵੀਕ ਅਨਾਉਂਸ ਕਰਦੇ ਆ ਵੀ ਹਾਂ ਗਵਰਨਰ ਦੇ ਆਫਿਸ ਨੂੰ ਕੰਟੈਕਟ ਕਰੋ ਜਾਂ ਅਸੈਂਬਲੀ ਮੈਂਬਰਸ ਨੂੰ ਕੰਟੈਕਟ ਕਰੋ, ਇਹ ਬਿੱਲ ਜਿਹੜਾ ਪਾਸ ਹੋਣਾ ਚਾਹੀਦਾ, ਉਹਦੇ ਤੇ ਸਾਈਨ ਹੋਣੇ ਚਾਹੀਦੇ ਆ। ਨਹੀਂ ਤਾਂ ਜਿਹੜੇ ਅਸੀਂ ਇੰਨੇ ਵੱਡੇ ਨਗਰ ਕੀਰਤਨ ਕਰਦੇ ਆ, ਇੱਕ ਸ਼ਹਿਰ 'ਚ 7-7 10-10 ਕਰਦੇ ਆ, ਉਹ ਕੋਈ ਫਾਇਦਾ ਨਹੀਂ ਹੈ। ਉਹ ਠੀਕ ਆ ਵੀ ਆਪਾਂ ਉੱਥੇ ਪਕੌੜੇ ਜਲੇਬੀਆਂ ਛੱਕ ਕੇ ਆ ਜਾਾਂਗੇ, ਪਰ ਜਿਸ ਇਸ਼ੂ ਦੇ ਉੱਤੇ ਆਰਗੇਨਾਈਜੇਸ਼ਨ, ਜਿਹੜੀਆਂ ਹਿੰਦੂਆਂ ਦੀ ਆਰਗੇਨਾਈਜੇਸ਼ਨ, ਜਿਨ੍ਹਾਂ ਦੇ ਕੋਲ ਮਿਲੀਅਨਸ ਆਫ ਡਾਲਰ ਦੀਆਂ ਡੋਨੇਸ਼ਨ ਆਉਂਦੀਆਂ, ਉਹ ਕੰਮ ਕਰ ਰਹੀਆਂ, ਸੋ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਰਲ ਕੇ ਇਹਦੇ ਉੱਤੇ ਜਿਹੜਾ ਕੰਮ ਕਰਨਾ ਚਾਹੀਦਾ ਹੈ। ਹਰਜੋਤ ਸਿੰਘ ਜੀ, ਉਹਨਾਂ ਨੇ ਅਮੈਂਡਮੈਂਟਸ ਜਿਹੜੀਆਂ ਲਿਖੀਆਂ ਨਾ, ਉਹ ਪੜ੍ਹਨ ਵਾਲੀਆਂ ਆ। ਉਹਨਾਂ ਨੇ ਅਮੈਂਡਮੈਂਟਸ ਫਸਟ ਅਮੈਂਡਮੈਂਟ ਦੇ ਐਂਗਲ ਤੋਂ ਜਿਹੜੀਆਂ ਆ ਨਾ ਲਿਆ ਕੇ ਵਿੱਚ ਫਸਾਈਆਂ ਆ। ਨਾਲੇ ਉਹਨਾਂ ਨੇ ਵੀ ਇੱਕ ਸਪੈਸ਼ਲ ਅਮੈਂਡਮੈਂਟ ਕੀਤੀ, ਕਹਿੰਦੇ ਵੀ ਜਿਹੜਾ ਬੰਦਾ ਨਾਨ ਇਮੀਗ੍ਰੈਂਟ ਵੀਜ਼ੇ ਤੇ ਆ ਨਾ, ਉਹਨੂੰ ਨਾ ਕੁਛ ਕਿਉਂ, ਕਿਉਂਕਿ ਆਪ ਸਾਰੇ ਉਦਾਂ ਦੇ ਆ। ਭਾਰਤ ਦੇ ਜਿਹੜੇ ਆ ਬਸ਼ਿੰਦੇ ਹੁੰਦੇ ਹੋਏ ਅਮਰੀਕਾ ਜਾ ਕੇ ਅਮਰੀਕੀ ਸਿਟੀਜ਼ਨਸ ਨੂੰ, ਅਮਰੀਕੀਆਂ ਨੂੰ ਇੱਥੇ ਜਿਹੜੇ ਆ ਉਹਨਾਂ ਦੀਆਂ ਕਮਿਊਨਿਟੀਜ਼ ਨੂੰ ਜਿਹੜਾ ਉਹ ਖਤਰਾ ਪ੍ਰਦਾਨ ਕਰ ਰਹੇ ਆ, ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਆ, ਤੇ ਕਹਿੰਦੇ ਵੀ ਉਹਨਾਂ ਨੂੰ ਓਮਿਟ ਕਰ ਦਿਓ ਇਹਦੇ ਵਿੱਚੋਂ। ਇਦਾਂ ਦੀਆਂ ਅਮੈਂਡਮੈਂਟ ਦੀ ਉਹ ਇਸ ਦੇ ਵਿੱਚ ਮੰਗ ਜਿਹੜੀ ਉਹ ਕਰ ਰਹੇ ਆ। ਅੱਖਾਂ ਦੇ ਉੱਤੇ ਪੱਟੀ ਬੰਨ ਕੇ ਨਾ ਸੁੱਤੇ ਨਾ ਰਹਿ ਜੇ, ਉੱਥੇ ਅਮੈਂਡਮੈਂਟ ਹੋ ਜੇ ਤਾਂ ਆਪਾਂ ਨੂੰ ਪਤਾ ਹੀ ਨਾ ਲੱਗੇ, ਆਪਾਂ ਐਵੇਂ ਰੌਲਾ ਪਾਈ ਜਾਈਏ, ਲੈ ਜੀ ਅੱਜ ਬਿੱਲ ਵੀ ਪਾਸ ਕਰਾਤਾ, ਤੇ ਵਿੱਚ ਕੀ ਲਿਖਿਆ ਆ ਉਹਦਾ ਵੀ ਪਤਾ ਹੋਣਾ ਚਾਹੀਦਾ ਹੈ ਨਾ। ਸੋ ਉਹਨਾਂ ਨੇ ਏਜੰਟ ਆਫ ਫੋਰਨ ਗਵਰਨਮੈਂਟ ਨੂੰ ਸਪੈਸ਼ਲ ਡਿਫਾਈਨ ਕਰਨ ਦੀ ਇਸ ਦੇ ਵਿੱਚ ਅਮੈਂਡਮੈਂਟ ਸੋਧ ਦੀ ਮੰਗ ਕੀਤੀ ਆ ਵੀ ਤੁਸੀਂ ਇਦਾਂ ਕਰੋ ਵੀ ਜਿਹੜਾ ਨਾਨ ਇਮੀਗ੍ਰੈਂਟ ਵੀਜ਼ੇ ਦੇ ਉੱਤੇ ਬੰਦਾ ਆ, ਉਹਨੂੰ ਇਹਦੇ ਵਿੱਚ ਨਾ ਇਨਕਲੂਡ ਕੀਤਾ ਜਾਵੇ, ਉਹ ਜਿਹੜੇ ਬੰਦੇ ਨੂੰ ਜਿਹੜਾ ਇਸ ਦੇ ਵਿੱਚੋਂ ਛੱਡ ਦਿੱਤਾ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਅੰਦਰ ਖਾਤੇ ਜਿਹੜੀਆਂ ਉਹ ਚੱਲ ਰਹੀਆਂ, ਤੇ ਆਪਾਂ ਐਵੇਂ ਪੱਟਾਂ ਦੇ ਥਾਪੀਆਂ ਮਾਰ ਕੇ ਪੱਬਾਂ ਭਾਰ ਨਾ ਹੋ ਕੇ ਜਿਹੜਾ ਚੱਲੀਏ ਵੀ ਸਭ ਕੁਝ ਜਿਹੜਾ ਉਹ ਭਲਾ ਚੰਗਾ ਚੱਲ ਰਿਹਾ। ਅਗਲੇ ਤੁਹਾਡੇ ਹੀ ਬਿੱਲ ਦੇ ਵਿੱਚ ਕੋਈ ਅਜਿਹੀਆਂ ਚੀਜ਼ਾਂ ਫਸਾ ਕੇ ਨਾ ਚਲੇ ਜਾਣ ਜਿਹੜੀਆਂ ਬਾਅਦ ਦੇ ਵਿੱਚ ਤੁਸੀਂ ਫੇਰ ਕਹੋ ਯਾਰ ਬਿੱਲ ਤਾਂ ਪਾਸ ਕਰਾਇਆ ਸੀ, ਬਾਅਦ ਬਣਿਆ ਕੀ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖੋ ਵੀ ਅੰਦਰ ਖਾਤੇ ਜਿਹੜਾ ਉਹ ਕੀ ਚੱਲ ਰਿਹਾ ਆ, ਇਕੱਠੇ ਹੋ ਜਾਓ। ਸੋ ਅਦਰਵਾਈਜ਼ ਇਹ ਕੰਮ ਔਖਾ ਆ। ਬਹੁਤ ਵਾਰੀ ਇਹ ਵੀ ਹੁੰਦਾ ਹਰਜੋਤ ਸਿੰਘ ਜੀ, ਇੱਕ ਚੀਜ਼ ਜਿਹੜੀ ਕਹਿ ਕੇ ਫਿਰ ਆਪਾਂ ਸਮਾਪਤੀ ਕਰਦੇ ਆ, ਬਹੁਤ ਵਾਰ ਇਹ ਵੀ ਹੁੰਦਾ ਆ, ਕਮੇਟੀਆਂ, ਗੁਰੂ ਘਰ ਦੀਆਂ ਕਮੇਟੀਆਂ ਦੇ ਲਈ ਆਪਸ ਦੇ ਵਿੱਚ ਜਿਹੜੀ ਆ ਸਿੰਘ ਫਸੇ ਹੁੰਦੇ ਆ ਬਹੁਤ ਸਾਰੇ ਲੋਕਾਂ ਦੇ, ਪਰ ਜਦੋਂ ਇੱਕ ਕਮੇਟੀ ਕੁਝ ਕਰ ਰਹੀ ਹੁੰਦੀ ਆ, ਵਿਰੋਧੀ ਫਿਰ ਉੱਥੋਂ ਗਾਇਬ ਹੋ ਜਾਂਦੇ ਆ। ਉਦੋਂ ਫਿਰ ਜਦੋਂ ਕੋਈ ਚੀਜ਼ ਕਰ ਰਹੇ ਹੁੰਦੇ ਆ, ਉਸ ਦੇ ਨਾਲ ਜਿਹੜਾ ਉਹਨਾਂ ਬੋਲਦੇ ਆ ਨਾ, ਤਵੱਕੋ ਰੱਖਦੇ ਆ, ਤੇ ਫਿਰ ਕਹਿੰਦੇ ਵੀ ਨਹੀਂ ਜੀ ਇਹ ਤਾਂ ਟੋਟਲੀ ਗਲਤ ਚੀਜ਼ ਜਿਹੜੀ ਉਹ ਚੱਲ ਰਹੀ ਆ। ਉਹ ਕਹਿੰਦੇ ਵੀ ਜੇ ਅਸੀਂ ਕਰਾਂਗੇ ਤਾਂ ਹੀ ਠੀਕ ਆ, ਜੇ ਦੂਜਾ ਕਰ ਰਿਹਾ ਤੇ ਉਹ ਕਰ ਨਹੀਂ ਸਕਦਾ। ਭਾਈ ਆਹ ਚੀਜ਼ ਨੂੰ ਲਾਂਭੇ ਕਰੋ, ਇਸੇ ਚੀਜ਼ ਦਾ ਹੀ ਉਹ ਫਾਇਦਾ ਚੱਕਦੇ ਆ। ਉਹ ਕਹਿੰਦੇ ਵੀ ਤੁਸੀਂ ਆਪਸ ਦੇ ਵਿੱਚ ਲੜੀ ਰੱਖੋ, ਸਾਨੂੰ ਜਿਹੜਾ ਆ ਉਹ ਤੁਹਾਡੇ ਉੱਤੇ ਰੋਲਰ ਫੇਰਨ ਨੂੰ ਜਿਹੜਾ ਉਹ ਕੰਮ ਸੌਖਾ ਰਹੂਗਾ। ਸੋ ਭਾਈ ਇਕੱਠੇ ਹੋਵੋ, ਅਦਰਵਾਈਜ਼ ਇਹ ਫਿਰ ਕੰਮ ਖਰਾਬ ਜਿਹੜਾ ਉਹ ਹੁੰਦਾ ਜਾਣਾ। ਅਗਲੇ ਪਤਾ ਨਹੀਂ ਕਿੱਥੋਂ ਆ ਕੇ ਕਿੱਦਾਂ ਜਿਹੜੀਆਂ ਤੁਹਾਡੀਆਂ ਜੜ੍ਹਾਂ ਵੱਢਣ ਦੇ ਵਿੱਚ ਲੱਗੇ ਹੋਏ ਨੇ ਜੀ। ਤੇ ਹਰਜੋਤ ਸਿੰਘ ਜੀ ਹੁਣ ਲੈਂਦੇ ਆ ਜੀ ਇਜਾਜ਼ਤ, ਪ੍ਰੋਗਰਾਮ ਦਾ ਸਮਾਂ ਹੋ ਗਿਆ ਜੀ ਹੁਣ ਸਮਾਪਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।